ਛੱਤਾਂ ਉੱਤੇ ਕੱਕਰ ਪਿਆ ਤੇ ਰੱਬ ਨੇ ਸਬੱਬ ਲਾਇਆ ਮਾਹੀ ਗਲੀ ਵਿੱਚ ਟੱਕਰ ਪਿਆ। ਜਿੰਨਾ ਛਾਲ ਮਾਰੀ ਵਾਸਫ ਪਾਰ ਲੱਗੇ, ਕਈ ਵੇਖਦੇ ਰਹੇ ਕਿਨਾਰਿਆਂ ਤੇ। ਅੱਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਜਿਹੜਾ ਮੇਰਾ ਪਸੰਦੀਦਾ ਸਬਜੈਕਟ ਸੀ ਜੀ ਉਹਦੇ ਵਿੱਚ ਹੀ ਮੈਨੂੰ ਰੋਜ਼ਗਾਰ ਵੀ ਮਿਲ ਗਿਆ। ਮੌਲਵੀ ਸ਼ਾਹਦੀਨ ਸਰਵਰੀ ਕਾਦਰੀ ਜੀ ਪੱਕੇ ਗੜੇ ਸਿਆਲਕੋਟ ਦੇ ਰਹਿਣ ਵਾਲੇ ਨੇ। ਬਿਲਾਸ਼ੁਬਾ ਪੰਜਾਬੀ ਜ਼ਬਾਨ ਵਿੱਚ ਤਰਜਮਾ ਕਰਨ ਵਾਲੇ ਸਭ ਤੋਂ ਤਗੜੇ ਲੋਕਾਂ 'ਚ ਸ਼ਾਮਿਲ ਨੇ। ਤਜ਼ਕਰਾ ਸ਼ੌਰਾਏ ਮੰਡੀ ਬਹਾਉਤੀ, ਵਾਹ ਵਾਹ ਵਾਹ, 386 ਸ਼ਾਇਰਾਂ ਦਾ ਅਰਬੀ, ਫਾਰਸੀ, ਉਰਦੂ, ਪੰਜਾਬੀ ਲਿਖਣ ਵਾਲੇ ਜਿੰਨੇ ਵੀ ਸ਼ੁਰੂ ਦਿਨ ਤੋਂ ਲੈ ਕੇ ਮੈਨੂੰ ਲੱਭੇ ਉਹਦੇ 'ਚ ਮੈਂ ਇਕੱਠੇ ਕੀਤੇ ਤੇ ਪੇਸ਼ ਕਰ। ਜਿੱਥੇ ਤੇਰਾ ਦਿਲ ਜਾਂਦਾ ਹੈ ਉਹ ਵੀ ਸਿਗਨਲ ਚੁੱਕ ਜਾਂਦਾ ਹੈ। ਮਾਪਿਆਂ ਦਾ ਤੂੰ ਤਰਲਾ ਪਾ ਲੈ, ਆਖਿਰ ਰੌਲਾ ਮੁੱਕ ਜਾਂਦਾ ਹੈ। ਵਿੱਚ ਵਿਚੋਲਾ ਤਗੜਾ ਸੁੱਟ, ਬੰਦਾ ਬਦਲ ਤੇ ਮੌਜਾਂ ਲੁੱਟ। ਚਿੱਟਾ ਰੰਗ ਜ਼ਰੂਰੀ ਨਹੀਂ ਜੇ, ਨਿੱਕਾ ਕੱਦ ਅਧੂਰੀ ਨਹੀਂ ਜੇ, ਮਿੱਠੇ ਬੋਲ ਜੇ ਹੋਣ ਨਾ ਪੱਲੇ, ਜਾਨ ਗੁਣਾ ਵਿੱਚ ਪੂਰੀ ਨਹੀਂ ਜੇ। ਐਵੇਂ ਨਾ ਤੂੰ ਕਿੱਲੇ ਪੁੱਟ, ਬੰਦਾ ਬਦਲ ਤੇ ਮੌਜਾਂ ਲੁੱਟ। ਪਹਿਲੇ ਆਸ਼ਿਕ ਭੁੱਲੇ ਰਹੇ ਸਨ, ਇੱਕੋ ਮੁੱਖ ਤੇ ਡੁੱਲੇ ਰਹੇ ਸਨ, ਖਜਲ ਹੁੰਦਿਆਂ ਲੰਘ ਗਈ ਸਾਰੀ, ਬੁਝੇ ਵਸਲ ਦੇ ਚੁੱਲ੍ਹੇ ਰਹੇ ਸਨ। ਭਰ ਨਾ ਸਕੇ ਵਸਲ ਦਾ ਘੁੱਟ, ਬੰਦਾ ਬਦਲ ਤੇ ਮੌਜਾਂ ਲੁੱਟ। ਚੱਲ ਮੇਲੇ ਨੂੰ ਚਲੀ। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੀ ਮਾਂ ਬੋਲੀ ਪੰਜਾਬੀ ਬੜੀ ਭਾਗਾਂ ਵਾਲੀ ਹੈ। ਸਾਡੀ ਮਾਂ ਬੋਲੀ ਦੇ ਹਜ਼ਾਰ ਖਾਂ ਮੁਖਾਲਫ ਨੇ, ਲੇਕਿਨ ਇਸ ਦੇ ਬਾਵਜੂਦ ਔਲੀਆ ਦੀ ਤੇ ਭਗਤਾਂ ਦੀ ਤੇ ਦਰਵੇਸ਼ਾਂ ਤੇ ਸਾਧੂਆਂ ਤੇ ਸੰਤਾਂ ਦੀ ਇਹ ਜਿਹੜੀ ਬੋਲੀ ਹੈ ਤੇ ਨਾਲੇ ਸਾਡੀ ਮਾਂ ਬੋਲੀ ਹੈ, ਇਹਨੂੰ ਸੱਤੇ ਹੀ ਹੈਰਾਨ ਹੈ। ਪਿਆਰਿਓ, ਏਡੇ ਏਡੇ ਵੱਡੇ ਉੱਚ ਪੱਧਰ ਦੇ ਲਿਖਾਰੀ, ਸ਼ਾਇਰ, ਨਸਾਰ, ਉਸਤਾਦ, ਪਿਆਰਿਓ, ਇਸ ਆਪਣੀ ਮਾਂ ਬੋਲੀ ਦੀ ਝੋਲੀ ਇਲਮੋ ਅਦਬ ਦੇ ਮਾਨਕ ਮੋਤੀਆਂ ਦੇ ਨਾਲ ਦਿਨ ਰਾਤ ਪੇ ਭਰਦੇ ਨੇ। ਕੋਈ ਥੋੜ ਨਹੀਂ, ਅਲਹਮਦੁਲਿਲਾ, ਹਰ ਮੁਖਾਲਫਤ ਦੇ ਬਾਵਜੂਦ। ਸਾਡਾ ਚੂੰਕਿ ਮਿਸ਼ਨ ਹੈ ਕਿ ਅਸੀਂ ਆਪਣੀ ਮਾਂ ਬੋਲੀ ਦੇ ਬੜੇ ਜਿਹੜੇ ਉੱਚ ਪੱਧਰ ਦੇ ਸੇਵਕ ਨੇ, ਵੱਡੇ ਵੱਡੇ ਨਾਮ ਜਿਨ੍ਹਾਂ ਦੇ ਵਿੱਚ ਸ਼ਾਮਲ ਨੇ, ਉਹਨਾਂ ਨੂੰ ਅਸੀਂ ਤੁਹਾਨੂੰ ਮਿਲਵਾਉਂਦੇ ਰਹਿੰਦੇ ਹਾਂ ਆਪਣੇ ਪ੍ਰੋਗਰਾਮਸ ਦੇ ਵਿੱਚ, ਮੇਲਾ ਟੀਵੀ ਦੇ ਸਟੂਡੀਓਜ਼ ਦੇ ਵਿੱਚ ਉਹਨਾਂ ਨੂੰ ਮਦਊ ਕਰਦੇ ਰਹਿੰਦੇ ਹਾਂ। ਉਹ ਤਸ਼ਰੀਫ ਲਿਆ ਕੇ ਸਾਡਾ ਮਾਣ ਵਧਾਉਂਦੇ ਰਹਿੰਦੇ ਨੇ ਤੇ ਤੁਹਾਡਾ ਦਿਲ ਪਰਚਾਉਂਦੇ ਰਹਿੰਦੇ ਨੇ। ਤੁਸੀਂ ਵੀ ਉਹਨਾਂ ਨੂੰ ਮਿਲ ਕੇ ਡਾਢੇ ਖੁਸ਼ ਹੁੰਦੇ ਹੋ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸੀਅਤ ਦੇ ਨਾਲ ਮਿਲਵਾ ਰਹੇ ਹਾਂ, ਮਹਾਨ ਕੀਵੀ ਤੇ ਹੈ ਹੀ ਨੇ, ਲੇਕਿਨ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਜ਼ੁਬਾਨੋਂ ਅਦਬ ਦੇ ਵੱਡੇ ਅਸਾਤਜ਼ਾ ਨੇ,
ਉਹਨਾਂ ਦੇ ਵਿੱਚ ਵੀ ਉਹਨਾਂ ਦਾ ਸ਼ੁਮਾਰ ਹੁੰਦਾ ਹੈ। ਇੱਕ ਅਰਸਾ ਬੀਤ ਗਿਆ, ਮਾਂ ਬੋਲੀ ਦੀ ਖਿਦਮਤ ਤੇ ਕਰ ਰਹੇ ਨੇ, ਕਲਮੀ, ਇਲਮੀ, ਅਦਬੀ, ਲੇਕਿਨ ਇਹਦੇ ਨਾਲ ਨਾਲ ਤਾਲੀਮੋ ਤਦਰੀਸ ਵੀ ਕਰ ਰਹੇ ਨੇ ਪੰਜਾਬੀ ਦੀ ਹੋਈ। ਮੁਖਤਲਿਫ ਕਾਲਜਿਸ ਦੇ ਵਿੱਚ ਪ੍ਰੋਫੈਸਰ ਦੀ ਹਸੀਅਤ ਦੇ ਨਾਲ ਪੰਜਾਬੀ ਲਿਟਰੇਚਰ ਪੜ੍ਹਾਉਂਦੇ ਰਹੇ। ਖੁਦ ਮਾਸ਼ਾਅੱਲਾ PhD ਡਾਕਟਰ ਨੇ, ਡਾਕਟਰੀਏਟ ਦੀ ਵੀ ਸਨਦ ਅੱਲਾਹ ਪਾਕ ਨੇ ਉਹਨਾਂ ਨੂੰ ਦਿੱਤੀ ਹੋਈ ਹੈ। ਇਹ ਉਹਨਾਂ ਦੀ ਇਲਮੀ ਕਾਬਲੀਅਤ ਦਾ ਇੱਕ ਪੱਖ ਹੈ। ਇਸ ਤੋਂ ਇਲਾਵਾ ਹਮਾ ਸਿਫਤ ਮੌਸੂਫ ਨੇ। ਨਾਮੇ ਨਾਮੀ ਇਸਮੇ ਗਿਰਾਮੀ ਹੈ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਦਾ ਪ੍ਰੋਫੈਸਰ ਡਾਕਟਰ ਅਕਬਰ ਅਲੀ ਗਾਜ਼ੀ। ਆਓ ਤੁਹਾਨੂੰ ਉਹਨਾਂ ਨਾਲ ਮਿਲਵਾਈਏ ਤੇ ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੀ ਜੀਵਨ ਕਥਾ, ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। अस्सलाम वालेकुम जनाब अली। वालेकुम अस्सलाम रहमतुल्लाहि व बरकातहू। हजूर ਤੁਹਾਡੀ ਬੜੀ ਸ਼ਫਕਤ, ਅਸੀਂ ਬੜੀ ਦੇਰ ਦੇ ਤੁਹਾਡੇ ਪਿੱਛੇ ਲੱਗੇ ਸਾਂ, ਲੇਕਿਨ ਤੁਸੀਂ ਕਾਬੂ ਨਹੀਂ ਹੋ ਪਾਉਂਦੇ। ਤੇ ਉਹ ਅੱਜ ਇੱਕ ਮੈਨੂੰ ਪੰਜਾਬੀ ਦਾ ਮਾਹੀਆ ਪਿਆ ਯਾਦ ਆਉਂਦਾ ਕਿ ਛੱਤਾਂ ਉੱਤੇ ਕੱਕਰ ਪਿਆ ਤੇ ਰੱਬ ਨੇ ਸਬੱਬ ਲਾਇਆ, ਮਾਹੀ ਗਲੀ ਵਿੱਚ ਟੱਕਰ ਪਿਆ। ਹੈ ਜੀ, ਤੇ ਅੱਜ ਤੇ ਤੁਸੀਂ ਜਨਾਬ ਸਾਨੂੰ ਟੱਕਰ ਪਏ ਹੋ, ਬੜੀ ਤੁਹਾਡੀ ਮਿਹਰਬਾਨੀ, ਤੁਸੀਂ ਬੜਾ ਮਾਣ ਵਧਾਇਆ ਤਸ਼ਰੀਫ ਲਿਆ ਕੇ। ਹਜ਼ੂਰ ਸਾਡੇ ਪਿਆਰੇ ਵੇਖਣ ਵਾਲੇ ਜਿਹੜੇ ਕਿ ਪੰਜਾਬੀ ਦੇ ਪਿਆਰੇ ਨੇ, ਜਿਹੜੇ ਮਾਂ ਬੋਲੀ ਆਪਣੀ ਨਾਲ ਇਸ਼ਕ ਕਰਦੇ ਨੇ, ਉਹਨਾਂ ਨੂੰ ਆਪਣਾ ਤਾਰਫ ਕਰਵਾਓ ਕਿ ਤੁਹਾਡਾ ਸਭ ਤੋਂ ਪਹਿਲੇ ਤੇ ਇਹ ਦੱਸੋ ਕਿ ਜੰਮਣ ਭੋਏ ਕਿਹੜਾ ਹੈ, ਕਿੱਥੇ ਜਨਾਬ ਦੀ ਪੈਦਾਇਸ਼ ਹੋਈ, ਕਿੱਥੇ ਤੁਸੀਂ ਜੰਮੇ ਪਲੇ, ਬਾਲਪੁਣਾ ਕਿੱਥੇ ਹੰਡਾਇਆ ਖੇਡਿਆ, ਪੜ੍ਹੇ ਕਿੱਥੋਂ, ਮੁੱਢਲੀ ਤਲੀਮ, ਥੋੜਾ ਜਿਹਾ ਤਾਰਫ ਕਰਵਾਓ ਆਪਣਾ। ਬਿਸਮਿल्ला जी, मेरे लिए बड़ी सादत की गल है कि तुसां मेरे वाल इन्नी तवज्जो कीती। क्यों नहीं जी, ते अल्लाह का शुक्र है कि अज मुलाकात का मौका भी आ गया। अल्हम्दुलिल्लाह। मुलाकातां तो पहले भी हुई ने, लेकिन अज मुलाकात की जिहड़ी नोयत ते कैफियत जिहड़ी दूसरी है, थोड़ी मुनफरिद है, नवेकली। मैं जी 12/12/1971 जड़ावाला का एक पिंड त्रीगाह पे, हाँ जी, ਉਹਦੇ ਵਿੱਚ ਪੈਦਾ ਹੋਇਆ ਜੀ। ਉਸ ਵੇਲੇ ਮੇਰੇ ਵਾਲਿदैन ਜਿਹੜੇ ਨੇ, ਮੇਰੇ ਦਾਦਕੇ ਜਿਹੜੇ ਨੇ, ਉਹ ਉੱਥੇ ਗਏ ਹੋਏ ਸਨ, ਕਿਉਂਕਿ ਇੱਥੇ ਜਿਹੜਾ ਜੰਗ ਜਿਹੜੀ ਸੀ, ਦਸੰਬਰ ਦੀ ਜੰਗ ਜਿਹੜੀ ਉਹ ਚੱਲ ਰਹੀ ਸੀ ਜੀ ਜੀ, ਤੇ ਉੱਥੇ ਫਿਰ ਮੇਰੀ ਪੈਦਾਇਸ਼ ਹੋਈ ਜੀ। ਲੇਕਿਨ ਜ਼ਿਲ੍ਹਾ ਮੇਰਾ ਪਿੰਡ ਜਿਹੜਾ ਹੈ ਉਹ ਸ਼ੱਕਰਗੜ੍ਹ ਤਹਿਸੀਲ ਦੇ ਨੈਣਾ ਕੋਟ ਸਟਾਫ ਦੇ ਨਾਲ ਇੱਕ ਸੂਜੋਵਾਲ ਪਿੰਡ ਹੈ। ਵਾਹ ਵਾਹ ਵਾਹ। ਸੂਜੋਵਾਲ ਪਿੰਡ 'ਚ ਅਸੀਂ ਰਹਿੰਦੇ ਸਾਂ, ਮੇਰੇ ਵਾਲਿਦ ਸਾਹਿਬ, ਦਾਦਕੇ ਸਾਰੇ ਹੀ। ਫਿਰ ਉੱਥੇ ਹੀ ਮੈਂ ਪ੍ਰਾਇਮਰੀ 'ਚ ਦਾਖਲ ਹੋਇਆ। 4 ਜਮਾਤਾਂ ਕੀਤੀਆਂ ਸਨ ਤੇ ਵਾਲਿदैन ਨੇ, ਬਲਕਿ ਸਾਡੇ ਦਾਦੇ ਜਾਨ ਨੇ ਫੈਸਲਾ ਕੀਤਾ ਕਿ ਅਸੀਂ ਸਿਆਲਕੋਟ ਆ ਜਾਈਏ। ਵਾਹ। ਉੱਥੋਂ ਮੈਨੂੰ ਫਿਰ ਨਾਲ ਹੀ ਵਾਲਿदैन ਦੇ ਇੱਥੇ ਆਉਣਾ ਪਿਆ ਤੇ ਵਾਲਿਦ ਸਾਹਿਬ ਮੇਰੇ ਪੁਲਿਸ ਵਿੱਚ ਮੁਲਾਜ਼ਮ ਸਨ ਔਰ ਹੈਦਰਾਬਾਦ ਵਿੱਚ ਉਹਨਾਂ ਦਿਨਾਂ ਦੇ ਵਿੱਚ ਸਨ ਮੁਤਅਯਨ। ਤੇ ਬਹਰਹਾਲ 8ਵੀਂ 7ਵੀਂ 6ਵੀਂ ਸਾਰੀਆਂ ਕਲਾਸਾਂ ਦੇ ਵਿੱਚ ਮੈਂ ਆਪਣੀ ਕਲਾਸ ਨਾਲ ਉੱਚਾ ਵੀ ਹੁੰਦਾ ਸਾਂ ਤੇ ਵੱਡਾ ਵੀ ਹੁੰਦਾ। ਵਾਹ ਵਾਹ। ਕੱਦ ਵੀ ਤੁਹਾਡਾ ਉੱਚਾ ਸੀ ਤੇ ਇਲਮੀ ਕੱਦ ਵੀ ਮਾਸ਼ਾਅੱਲਾ ਉੱਚਾ ਸੀ। ਪਰ ਉਦੋਂ ਤੇ ਐਂ ਚੱਲਾ ਜਿਹਾ ਸਟੂਡੈਂਟ ਸਾਂ, ਕੋਈ ਬਹੁਤ ਜ਼ਿਆਦਾ ਕਾਬਲ ਸਟੂਡੈਂਟ ਨਹੀਂ ਸਾਂ ਮੈਂ ਆਪਣੀ ਕਲਾਸ ਵਿੱਚ। ਅੱਛਾ। ਲੇਕਿਨ ਇਹ ਵਾਲਿदैन ਦੀਆਂ ਦੁਆਵਾਂ, ਟੁਰੇ ਰਹੇ ਤੇ ਬੰਦਾ ਟੁਰਿਆ ਰਹੇ ਤੇ ਕਿਤੇ ਨਾ ਕਿਤੇ ਪਹੁੰਚ ਹੀ ਜਾਂਦਾ ਹੈ। ਬੜਿਆਣਾ ਪਸਰੂਰ ਵਿੱਚ ਉੱਥੋਂ ਦੇ ਇੱਕ ਸ਼ਾਇਰ ਦਾ ਇੱਕ ਸ਼ੇਰ ਹੈ ਕਿ ਵਾਸਫ ਬੜਿਆਣ ਵੀ ਉਹਨਾਂ ਸ਼ਾਇਰ ਦਾ ਨਾਂ, ਉਹ ਕਹਿੰਦੇ ਨੇ ਕਿ ਜਿੰਨਾ ਛਾਲ ਮਾਰੀ ਵਾਸਫ ਪਾਰ ਲੱਗੇ, ਕਈ ਵੇਖਦੇ ਰਹੇ ਕਿਨਾਰਿਆਂ ਤੇ। ਵਾਹ ਵਾਹ। ਤੇ ਅੱਲਾ ਦਾ ਸ਼ੁਕਰ ਹੈ ਟੁਰੇ ਰਹੇ ਤੇ ਅੱਲਾਹ ਤਾਲਾ ਨੇ ਮੈਟ੍ਰਿਕ ਜਿਹੜੀ ਹੈ ਮੇਰੀ ਭੂਇੰਕੀ ਹਾਈ ਸਕੂਲ ਤੋਂ ਹੈ ਜੀ। FAR ਸੇ ਮੈਂ ਦਾਖਲ ਹੋਇਆ ਸਾਂ ਗਵਰਨਮੈਂਟ ਜਿਨਾਹ ਇਸਲਾਮੀਆ ਕਾਲਜ ਵਿੱਚ ਜੀ, ਲੇਕਿਨ ਨਹੀਂ ਜਾਰੀ ਰੱਖ ਸਕਿਆ, ਦਿਲਚਸਪੀ ਬਰਕਰਾਰ ਨਹੀਂ ਰਹੀ ਨਾ ਪੜ੍ਹਾਈ 'ਚ। ਅੱਛਾ ਜੀ। ਤੇ ਫਿਰ 1993 ਛੱਡ ਕੇ ਤੇ ਮੈਂ ਪਾਕ ਫੌਜ ਵਿੱਚ ਚਲਾ ਗਿਆ। ਅੱਛਾ ਜੀ। ਅਲਬੱਤਾ ਪਾਕ ਫੌਜ ਦੇ ਵਿੱਚ ਰਹਿ ਕੇ ਉਹ ਮੈਂ ਪਹਿਲੇ ਤੇ FA ਕੀਤਾ। ਅੱਛਾ। ਫਿਰ BA ਜਦੋਂ ਹੋ ਗਿਆ ਤੇ ਫਿਰ ਤਸੱਲੀ ਹੋ ਗਈ ਕਿ ਅੰਗਰੇਜ਼ੀ ਤੋਂ ਜਾਨ ਛੁੱਟ ਗਈ ਹੈ, ਅਗਲਾ ਸਫ਼ਰ ਸੌਖਾ। ਫਿਰ 2000 ਦੇ ਵਿੱਚ ਮੇਰਾ MA ਪੰਜਾਬੀ ਵੀ ਕਲੀਅਰ ਹੋ ਗਿਆ ਮਾਸ਼ਾਅੱਲਾ। ਉਸ ਤੋਂ ਬਾਅਦ ਇੱਕ ਗੈਪ ਆ ਗਿਆ, ਵਿਹਲਾ ਟਾਈਮ ਗੁਜ਼ਾਰਨ ਦਾ ਪਤਾ ਹੀ ਨਾ ਲੱਗੇ ਕੀ ਕਰੀਏ, ਤੇ ਫਿਰ ਮੈਂ B.Ed ਦੀ ਦਾਖਲਾ ਭੇਜ ਦਿੱਤਾ। ਅੱਛਾ ਜੀ। ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਚੋਂ B.Ed ਕੀਤਾ ਤੇ ਉਹਨਾਂ ਦਿਨਾਂ 'ਚ ਰੌਲਾ ਪਿਆ ਕਿ ਜੀ MPhil ਜਿਹੜਾ ਨਾ ਹੋ ਰਿਹਾ ਓਪਨ ਯੂਨੀਵਰਸਿਟੀ ਵਿੱਚ, ਪਾਕਿਸਤਾਨੀ ਜ਼ਬਾਨੇ व ਅਦਬ ਇੱਕ ਉੱਥੇ ਨਵਾਂ ਸ਼ੋਭਾ ਖੁੱਲਿਆ ਸੀ, ਉਹਦੇ ਵਿੱਚ ਦਾਖਲਾ ਮੈਂ ਤੇ ਡਾਕਟਰ ਅਹਿਸਾਨੁੱਲਾ ਤਾਹਿਰ ਸਾਹਿਬ ਨੇ ਰਲ ਕੇ ਲੈ ਲਿਆ। ਅੱਛਾ ਅੱਛਾ। ਤੇ ਉਹ 5-6 ਦੀ ਗੱਲ ਹੈ
ਤੇ ਫਿਰ ਅੱਲਾ ਦਾ ਕਰਨਾ ਕਿ 2009 ਤੱਕ ਮੇਰਾ ਐਮਫਿਲ ਵੀ ਕਲੀਅਰ ਪਾਕ ਫੌਜ ਰਹਿੰਦਿਆਂ ਹੋ ਗਿਆ। ਮਾਸ਼ਾਅੱਲਾ ਔਰ ਮਾਸ਼ਾਅੱਲਾ। ਪਾਕ ਫੌਜ ਦੇ ਵਿੱਚ ਹੀ ਮੇਰੀਆਂ 4 ਕਿਤਾਬਾਂ ਵੀ ਛਪ ਗਈਆਂ ਹੋਈਆਂ ਸਨ। ਅੱਛਾ। ਤੇ ਐਮਫਿਲ ਤੋਂ ਬਾਅਦ ਫਿਰ ਉਹ ਜਿਹੜਾ ਵਿਹਲਾ ਤੇ ਫਾਲਤੂ ਟਾਈਮ ਮੇਰੇ ਕੋਲ ਤੇ ਸਾਰਾ, ਫਿਰ ਮੈਂ ਐਮਏ ਉਰਦੂ ਵਾਸਤੇ ਜਿਹੜਾ ਨਾ ਦਾਖਲਾ ਭੇਜ ਦਿੱਤਾ। ਵਾਹ। ਐਮਏ ਉਰਦੂ ਦੀ ਵੀ ਪਹਿਲੇ ਸਾਲ ਦਾ ਇਮਤਿਹਾਨ ਦਿੱਤਾ ਹੋਇਆ ਸੀ ਕਿ 2011 ਦੇ ਵਿੱਚ ਮੈਂ ਰਿਟਾਇਰ ਹੋ ਗਿਆ। ਰਿਟਾਇਰ ਹੋ ਕੇ ਮੁਖਤਲਿਫ ਕੰਮ ਕੀਤੇ ਤੇ ਅਪਲਾਈ ਵੀ ਕਰ ਦਿੱਤਾ। ਅੱਲਾ ਦਾ ਸ਼ੁਕਰ ਹੈ ਕਿ 2012 ਦੇ ਵਿੱਚ ਮੈਂ ਐਜ਼ ਅ ਲੈਕਚਰਰ ਪੰਜਾਬੀ ਸਿਲੈਕਟ ਹੋ ਗਿਆ ਜੀ। ਤੇ ਪਹਿਲੀ ਜੁਆਇਨਿੰਗ ਜਿਹੜੀ ਮਲਕਵਾਲ ਜ਼ਿਲ੍ਹਾ ਮੰਡੀ ਬਹਾਉਦੀਨ ਵਿੱਚ ਮੇਰੀ ਹੋਈ। ਅੱਛਾ। ਤੇ ਇਸੇ ਤਰ੍ਹਾਂ ਹੀ ਇਹ ਸਫ਼ਰ ਹੁਣ ਤੇ ਅੱਲਾ ਦਾ ਸ਼ੁਕਰ ਹੈ, ਲੱਖ ਲੱਖ ਵਾਰੀ ਸ਼ੁਕਰ ਹੈ ਕਿ PhD ਵੀ ਮੁਕੰਮਲ ਹੋ ਗਈ ਹੈ। ਅਲਹਮਦੁਲਿਲਾ। ਤੇ ਐਸੇ ਲਈ ਡਾਕਟਰ ਮੇਰੇ ਨਾਂ ਦਾ ਹਿੱਸਾ ਹੈ। ਯਾਨੀ ਤੁਸੀਂ ਜਿਹੜੀ ਤੁਹਾਡੀ ਪ੍ਰੋਫੈਸ਼ਨਲ ਲਾਈਫ ਹੈ, ਪਹਿਲੇ ਤੁਸੀਂ ਕਿੰਨੇ ਸਾਲ ਦਿੱਤੇ ਪਾਕਿਸਤਾਨ ਆਰਮੀ ਨੂੰ? ਮੈਂ ਜੀ 18 ਸਾਲ 18 ਸਾਲ ਉਹਨੂੰ ਦਿੱਤੇ ਮਾਸ਼ਾਅੱਲਾ ਪਾਕ ਫੌਜ ਨੂੰ। ਤੇ ਉਸ ਤੋਂ ਬਾਅਦ ਹੁਣ ਤੁਸੀਂ ਜਿਹੜੀ ਲੈਕਚਰਸ਼ਿਪ ਹੈ, ਪ੍ਰੋਫੈਸਰ ਹੋ ਮਾਸ਼ਾਅੱਲਾ ਤੁਸੀਂ ਹੁਣ। ਤੇ ਇਹ ਕਿੰਨੀ ਕੁ ਦੇਰ ਹੋ ਗਈ ਹੈ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਆ ਆਪਣੀ ਮਾਂ ਬੋਲੀ? ਅੱਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਜਿਹੜਾ ਮੇਰਾ ਪਸੰਦੀਦਾ ਸਬਜੈਕਟ ਸੀ ਜੀ, ਉਹਦੇ ਵਿੱਚ ਹੀ ਮੈਨੂੰ ਰੋਜ਼ਗਾਰ ਵੀ ਮਿਲ ਗਿਆ। ਵਾਹ ਵਾਹ। 6ਵੇਂ ਮਹੀਨੇ ਦੇ ਵਿੱਚ ਮੈਂ 2012 ਦੇ ਵਿੱਚ ਇਸ ਪਾਸੇ ਆਇਆ। ਜੀ ਤੇ ਅੱਲਾ ਦਾ ਸ਼ੁਕਰ ਹੈ ਕਿ ਲਗਾਤਾਰ ਪੰਜਾਬੀ ਦੇ ਨਾਲ ਜੁੜੇ ਹੋਏ ਆ। ਜੀ। ਤੇ ਹੁਣ ਤੇ ਅੱਲਾਹ ਤਾਲਾ ਨੇ ਇੰਨਾ ਕਰਮ ਕੀਤਾ ਹੋਇਆ ਕਿ ਚੰਦ ਲੋਕ ਜਾਣਦੇ ਨੇ ਕਿ ਯਾਰ ਇਹ ਬੰਦਾ ਕੰਮ ਕਰ ਰਿਹਾ। ਬੇਸ਼ੱਕ ਮਰਕਜ਼ ਤੋਂ ਅਸੀਂ ਦੂਰ ਹਾਂ ਜੀ ਜੀ। ਤੇ ਡਸਕਾ ਸਿਆਲਕੋਟ ਵਿੱਚ, ਲੇਕਿਨ ਫਿਰ ਵੀ ਥੋੜਾ ਬਹੁਤ ਜਿੰਨੀ ਕਿ ਸਾਡੀ ਤੌਫੀਕ ਹੈ ਕਰਦੇ ਰਹੀਦਾ। ਉਹ ਸਰ ਗੁਜ਼ਾਰਿਸ਼ ਇਹ ਹੈ ਕਿ ਕੁਝ ਹੁੰਦੇ ਨੇ ਖਾਮੋਸ਼ ਮੁਜਾਹਿਦ ਜਿਹੜੇ ਚੁੱਪ ਕਰਕੇ ਜ਼ਿਆਦਾ ਖਿਦਮਤ ਕਰ ਜਾਂਦੇ ਨੇ ਕਿਸੇ ਵੀ ਸ਼ੋਬੇ ਦੇ ਵਿੱਚ। ਜਦੋਂ ਕਿ ਕੁਝ ਹੁੰਦੇ ਨੇ ਜਿਹੜੇ ਉਹ ਆਪਣੇ ਆਪ ਨੂੰ ਨੁਮਾਇਆਂ ਕਰਨ ਦੇ ਬਹੁਤੇ ਸ਼ੌਕੀਨ ਹੁੰਦੇ ਨੇ, ਕੰਮ ਸ਼ਾਮ ਉਹਨਾਂ ਦਾ ਇੰਨਾ ਨਹੀਂ ਹੁੰਦਾ ਜਿੰਨਾ ਉਹਨਾਂ ਨੇ ਰੌਲਾ ਪਾਇਆ ਹੁੰਦਾ। ਤੇ ਅੱਲਾਹ ਪਾਕ ਦਾ ਅਹਿਸਾਨ ਹੈ, ਤੁਹਾਡੀਆਂ 15 ਕਿਤਾਬਾਂ ਜਿਹੜੀਆਂ ਛਾਪੇ ਚੜ੍ਹ ਚੁੱਕੀਆਂ ਨੇ ਹੁਣ ਤਾਈਂ, ਔਰ ਇਹ ਸਫ਼ਰ ਹਾਲੀ ਜਾਰੀ ਹੈ ਇਨਸ਼ਾਅੱਲਾ। ਉਹ ਇਸ ਗੱਲ ਦੀਆਂ ਸ਼ਾਹਿਦ ਨੇ ਕਿ ਤੁਸੀਂ ਮਾਸ਼ਾਅੱਲਾ ਖਾਮੋਸ਼ ਮੁਜਾਹਿਦ ਹੋ। ਇਹ ਗੱਲ ਬਜਾ ਤੁਸੀਂ ਕੀਤੀ ਕਿ ਮਰਕਜ਼ ਤੋਂ ਦੂਰ। ਵੇਖੋ ਨਾ ਜੀ, ਜਿਹੜੇ ਲਾਹੌਰ ਸ਼ਹਿਰ 'ਚ ਬੈਠੇ ਨੇ ਜਾਂ ਇਸਲਾਮਾਬਾਦ ਵਿੱਚ ਸਾਡੇ ਦੋਸਤ ਬੈਠੇ ਨੇ, ਸਾਡੇ ਵੀਰ, ਅਸੀਂ ਉਹਨਾਂ ਦੇ ਕੋਈ ਮੁਖਾਲਫ ਨਹੀਂ, ਲੇਕਿਨ ਪਲੇਟਫਾਰਮ ਵੱਡਾ ਨਾ ਸਰ ਜੀ ਬਿਲਕੁਲ। ਉਹ ਰਾਈ ਸਾਹਿਬ ਜ਼ਰਾ ਜ਼ਿਆਦਾ ਨੁਮਾਇਆਂ ਉੱਥੇ ਲੋਕ ਹੋ ਜਾਂਦੇ ਨੇ। ਉੱਥੇ ਮੁਸ਼ਾਇਰਿਆਂ ਦੀ ਤਾਦਾਦ ਵੀ ਜ਼ਿਆਦਾ ਹੈ ਜਿੰਨੀ ਇੱਥੇ ਲੋਕਲ ਡਸਕੇ ਤੇ ਇੰਨੇ ਨਹੀਂ ਨਾ ਜੀ ਹੁੰਦੇ। ਬਿਲਕੁਲ। ਇਲਮੀ ਅਦਬੀ ਮਜਾਲਸ ਲਾਹੌਰ ਦੇ ਵਿੱਚ ਬਹੁਤ ਜ਼ਿਆਦਾ ਨੇ। ਉੱਥੇ ਪਾਕ ਟੀ ਹਾਊਸ ਤੇ ਹੋਰ ਕਈ ਐਸੇ ਕਾਰਨਰ ਨੇ ਜਿੱਥੇ ਸ਼ਾਮ ਨੂੰ ਅਦੀਬ ਆਲਮ ਲੋਕ ਬੈਠਦੇ ਨੇ, ਵਿਊਜ਼ ਐਕਸਚੇਂਜ ਕਰਦੇ ਨੇ, ਨਵੇਂ ਤੋਂ ਨਵੀਂ ਗੱਲ ਛਿੜਦੀ ਹੈ। ਲੇਕਿਨ ਤੁਸੀਂ ਵੀ ਮਾਸ਼ਾਅੱਲਾ ਬੇਤਹਾਸ਼ਾ ਕੰਮ ਕਰ ਰਹੇ ਹੋ। ਤੇ ਨਾਲੇ ਇਹ ਤਾਂ ਦੱਸੋ ਨਾ ਕਿ ਫੌਜ ਤੋਂ ਬਾਅਦ ਚਲੋ ਪ੍ਰੋਫੈਸਰੀ ਵੀ ਤੁਸੀਂ ਕੀਤੀ। ਇਹ ਦੱਸੋ ਮੇਰੇ ਆਕਾ ਕਿ ਤੁਸੀਂ ਇਹ ਸ਼ਾਇਰੀ ਵੱਲ ਕਦੋਂ ਪਰਤੇ? ਇਹ ਸ਼ਾਇਰੀ ਦਰਅਸਲ ਇੱਕ ਨਿੱਕਾ ਜਿਹਾ ਹਾਦਸਾ ਕਹਿ ਲਓ, ਵਾਕਿਆ ਕਹਿ ਲਓ ਜੀ, ਇੱਕ ਦਿਲਚਸਪੀ ਜਿਹਨੂੰ ਅਸੀਂ ਇਸ਼ਕੇ ਮਜਾਜ਼ੀ ਕਹਾਂਗੇ। ਹਾਂ। ਇਹ ਕੋਈ 2000 ਦੇ ਏੜ ਗੇੜੀ ਹੋਈ। ਅੱਛਾ। ਤੇ ਉਹਦੇ ਵਲਗੱਤੇ 'ਚ ਆ ਕੇ ਅੱਛਾ ਸ਼ਾਇਰੀ, ਵੈਸੇ ਤਾਂ ਟੁੱਟੇ ਫੁੱਟੇ ਸ਼ੇਰ ਜਿਹੜੇ ਉਰਦੂ ਵਿੱਚ ਹੈ ਸਨ ਜੀ। ਤੇ ਫਿਰ ਸ਼ੌਰੀ ਤੌਰ ਤੇ ਜਦੋਂ MA ਪੰਜਾਬੀ ਕੀਤਾ ਤੇ ਫਿਰ ਦਿਲ ਦੇ ਵਿੱਚ ਸ਼ੌਕ ਪੈਦਾ ਹੋਇਆ ਕਿ ਪੰਜਾਬੀ ਦਾ ਜਾਂ MA ਪੰਜਾਬੀ ਦਾ ਹੱਕ ਅਦਾ ਕਰਨ ਲਈ ਪੰਜਾਬੀ ਵਿੱਚ ਕੁਝ ਕੰਮ ਕਰੀਏ। ਵਾਹ ਵਾਹ। ਫਿਰ ਨਹੀਂ, ਉਹ ਜਿਹੜਾ ਤੁਸੀਂ ਇਸ਼ਕ ਕੀਤਾ ਉਹ ਮੇਰਾ ਖਿਆਲ ਹੈ ਫਰੀਕੇ ਸਾਨੀ ਜਿਹੜੇ ਨੇ ਉਹ ਉਰਦੂ ਸ਼ੁਰਦੂ ਬੋਲਦੇ ਹੋਣੇ, ਤਾਂ ਤੁਸੀਂ ਫਿਰ ਉਰਦੂ 'ਚ ਉਦੋਂ ਗੱਲ ਜੋ ਆਪਣੀ ਪਛਾਣੀ ਸੀ। ਬਦਕਿਸਮਤੀ ਹੈ ਸਾਡੀ ਜੀ, ਬੰਦਾ ਪੜ੍ਹਿਆ ਲਿਖਿਆ ਹੋਵੇ ਜਾਂ ਨਾ ਹੋਵੇ, ਉਰਦੂ ਬੋਲਣਾ ਫੈਸ਼ਨ ਬਣ ਗਿਆ ਹੈ। ਹਾਲਾਂਕਿ ਸਾਡੀ ਪੰਜਾਬੀ ਜ਼ੁਬਾਨ ਬੜੀ ਅਮੀਰ ਜ਼ੁਬਾਨ ਹੈ, ਬੜੀ ਜੀ ਲਫ਼ਜ਼ਾਲੀ ਇਹਦੇ ਵਿੱਚ ਜਜ਼ਬਾਤ ਦਾ ਇਜ਼ਹਾਰ ਬੜਾ ਸੋਹਣਾ। ਔਰ ਇਹ ਤਾਂ ਵੈਸੀ ਗੱਲ ਹੈ ਨਾ ਕਿ ਕੋਈ ਵੀ ਬੰਦਾ ਆਪਣੀ ਮਾਦਰੀ ਜ਼ੁਬਾਨ ਵਿੱਚ, ਮਾਂ ਬੋਲੀ ਵਿੱਚ ਆਪਣੀ ਗੱਲ ਜਿੰਨੇ ਚੰਗੇ ਤਰੀਕੇ ਨਾਲ ਕਰ ਸਕਦਾ ਹੈ, ਹੋਰ ਕਿਸੇ ਜ਼ੁਬਾਨ ਵਿੱਚ ਨਹੀਂ ਕਰ ਸਕਦਾ, ਭਾਵੇਂ ਉਹਨੇ ਜਿੰਨੇ ਮਰਜ਼ੀ ਚੰਗੇ ਤਰੀਕੇ ਨਾਲ ਸਿੱਖੀ ਹੋਏ। ਹਾਂਜੀ, ਇਸ ਤਰ੍ਹਾਂ। ਬਹਰਹਾਲ ਉਹ ਇਹ ਤੁਹਾਡੀ ਗੱਲ ਠੀਕ ਹੈ, ਸ਼ਾਇਦ ਉਹਨਾਂ ਦਾ ਉਰਦੂ ਬੋਲਣ ਦਾ ਸੀ ਕਿ ਜਾਂ ਆਪਣਾ ਵੀ ਉਰਦੂ ਤੱਕ ਹੀ ਉਦੋਂ ਪੜ੍ਹਿਆ ਹੋਇਆ ਸੀ ਜ਼ਿਆਦਾ, ਤੇ ਉਰਦੂ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਫਿਰ ਨਹੀਂ ਉਹ ਨਿਭ ਸਕੀ, ਨਾ ਹੀ ਉਹ ਇਸ਼ਕ ਤੇ ਨਾ ਹੀ ਕੋਈ, ਕਿਉਂਕਿ ਉਹ ਟੈਲੀਫੋਨ ਦਾ ਇਸ਼ਕ ਸੀ। ਅੱਛਾ ਅੱਛਾ। ਉਹ ਨਾ ਇਸ਼ਕ ਨਿਭ ਸਕਿਆ, ਨਾ ਉਰਦੂ ਦੀ ਸ਼ਾਇਰੀ ਨਿਭ ਸਕੀ, ਲੇਕਿਨ ਤੁਹਾਨੂੰ ਸ਼ਾਇਰ ਬਣਾ ਗਈ ਇਹ ਗੱਲ ਪੰਜਾਬੀ ਦਾ। ਉਹੀ ਇੱਕ ਨਿੱਕਾ ਜਿਹਾ ਜਿਹੜਾ ਨਾ ਝਟਕਾ ਕਹਿ ਲੋ, ਝੋਂਕਾ ਕਹਿ ਲੋ, ਬੁੱਲਾ ਕਹਿ ਲੋ, ਉਹਨੇ ਜਿਹੜਾ ਨੇ ਇਸ ਪਾਸੇ ਲੈਂਦਾ। ਵਾਹ ਵਾਹ ਵਾਹ। ਅਸੀਂ ਆਪਣੇ ਆਪ ਨੂੰ ਵਕਫ ਕੀਤਾ ਹੈ ਪੰਜਾਬੀ ਜ਼ੁਬਾਨ ਤੇ ਅਦਬ ਲਈ। ਐਸੇ ਹਵਾਲੇ ਨਾਲ ਮੈਂ ਇੱਕ ਗਜ਼ਲ ਪੇਸ਼ ਕਰਾਂ। ਜੀ ਪਲੀਜ਼ ਪਲੀਜ਼। ਜੀਵਨ ਜੋਗਿਆ ਬੋਲ ਪੰਜਾਬੀ,
ਜੀਵਨ ਜੋਗਿਆ ਬੋਲ ਪੰਜਾਬੀ, ਜੱਗ ਵਿੱਚ ਇੰਜ ਨਾ ਰੋਲ ਪੰਜਾਬੀ। ਜਮਣੋਂ ਲੈ ਕੇ ਕਬਰਾਂ ਤੀਕਰ, ਜਮਣੋਂ ਲੈ ਕੇ ਕਬਰਾਂ ਤੀਕਰ ਹਰ ਪੱਧਰ ਤੇ ਬੋਲ ਪੰਜਾਬੀ। ਵਾਹ। ਤੇ ਸਭ ਤੋਂ ਉੱਚੀ ਮਾਂ ਦੀ ਬੋਲੀ। ਵਾਹ ਵਾਹ, ਸੁਭਾਨ। ਸਭ ਤੋਂ ਉੱਚੀ ਮਾਂ ਦੀ ਬੋਲੀ, ਜਿਉ ਮਨ ਚਾਵੇ ਤੋਲ ਪੰਜਾਬੀ। ਹਾਂ। ਤੇ ਮੁਸਲਿਮ, ਸਿੱਖ, ਮਸੀਹੀ, ਹਿੰਦੂ, ਮੁਸਲਿਮ, ਸਿੱਖ, ਮਸੀਹੀ, ਹਿੰਦੂ, ਸਭ ਦੀ ਏ ਅਨਮੋਲ ਪੰਜਾਬੀ। ਵਾਹ ਵਾਹ। ਫਿਰਕਿਆਂ ਵਿੱਚ ਨਾ ਇਸ ਨੂੰ ਵੰਡੋ, ਫਿਰਕਿਆਂ ਵਿੱਚ ਨਾ ਇਸ ਨੂੰ ਵੰਡੋ, ਸਭ ਮਜ਼ਹਬਾਂ ਦੇ ਕੋਲ ਪੰਜਾਬੀ। ਵਾਹ ਵਾਹ ਵਾਹ। ਤੇ ਸਭ ਨੂੰ ਸੀਨੇ ਦੇ ਨਾਲ ਲਾਵੇ, ਸਭ ਨੂੰ ਸੀਨੇ ਦੇ ਨਾਲ ਲਾਵੇ ਜੀ, ਮਾਂ ਵਾਂਗੂ ਅਨਭੋਲ ਪੰਜਾਬੀ। ਵਾਹ ਵਾਹ ਵਾਹ, ਬਹੁਤ ਅੱਛਾ ਜੀ। ਇਲਮ ਅਦਬ ਦੇ ਭਰੇ ਖਜ਼ਾਨੇ, ਇਲਮ ਅਦਬ ਦੇ ਭਰੇ ਖਜ਼ਾਨੇ, ਹਿੰਮਤ ਕਰ ਖਾਂ ਫੋਲ ਪੰਜਾਬੀ। ਵਾਹ ਵਾਹ, ਬਹੁਤ ਖੂਬ। ਅਣਖ ਦਾ ਝੰਡਾ ਚੁੱਕੀ ਫਿਰਦਾ, ਅੰਖ ਦਾ ਝੰਡਾ ਚੁੱਕੀ ਫਿਰਦਾ, ਗਾਜ਼ੀ ਵਰਗਾ ਢੋਲ ਪੰਜਾਬੀ। ਅੱਛਾ ਡਾਕਟਰ ਸਾਹਿਬ, ਇਹ ਫਰਮਾਓ ਕਿ ਤੁਸੀਂ ਬਾਕਾਇਦਾ ਸ਼ਾਇਰੀ ਦਾ ਆਗਾਜ਼ ਕਦੋਂ, ਮੁੱਢ ਕਦੋਂ ਧਰਿਆ? ਯਾਨੀ ਤੁਸੀਂ ਜਦੋਂ ਸਕੂਲ ਵਿੱਚ ਹੀ ਹਾਲੇ ਪੜ੍ਹਦੇ ਸੋ, ਜਾਂ ਤੁਸੀਂ ਆਰਮੀ ਦੀ ਸਰਵਿਸ ਵਿੱਚ ਸੋ, ਜਾਂ ਤੁਸੀਂ ਹੁਣ ਇੱਥੇ ਜਦੋਂ ਕਾਲਜ ਆ ਗਏ ਹੋ, ਬਾਕਾਇਦਾ ਸ਼ਾਇਰ ਕਦੋਂ ਬਣੇ? ਉਹ ਤੇ ਇਸ਼ਕੀਆ ਸ਼ਾਇਰ ਬਣੇ ਸੋ ਨਾ, ਜਿਹੜਾ ਬਚਪਨ 'ਚ ਤੁਸੀਂ ਵਾਕਿਆ ਸੁਣਾਇਆ ਹਾਦਸਾਤੀ ਤੌਰ ਤੇ ਜਦੋਂ ਤੁਸੀਂ ਬਕਾਇਦਾ, ਮੇਰਾ ਮਤਲਬ ਇਹ ਕਿ ਮੁਸ਼ਾਇਰੇ ਪੜ੍ਹਨੇ ਸ਼ੁਰੂ ਕਰ ਦਿੱਤੇ, ਵੱਡੀ ਸਤਹ ਦੇ ਉੱਤੇ ਜਾ ਕੇ ਮਜਾਲਸ ਵਿੱਚ ਵੀ ਸ਼ਿਰਕਤ ਹੋਣ ਲੱਗ ਪਈ ਐਜ਼ ਏ ਸ਼ਾਇਰ, ਉਹ ਪਲੀਜ਼ ਕਦੋਂ ਆਇਆ? 2011 ਦੇ ਵਿੱਚ ਮੈਂ ਆਪਣਾ ਪਹਿਲਾ ਮੁਸ਼ਾਇਰਾ ਜਿਹੜਾ ਨਾ ਮੁਨੱਕਦ ਕੀਤਾ। ਅੱਛਾ। ਉਹਦੇ ਵਿੱਚ ਮੈਂ ਸ਼ਾਇਰਾਂ ਨੂੰ ਵੀ ਬੁਲਾਇਆ ਤੇ ਆਪਣਾ ਕਲਾਮ ਵੀ ਪਹਿਲੀ ਵਾਰੀ ਇੱਕ ਮੁਸ਼ਾਇਰੇ ਵਿੱਚ ਸੁਣਾਇਆ। ਅੱਛਾ। ਵਾਹ। ਜਦੋਂ ਕਿ ਸ਼ੇਰ ਪੜ੍ਹਨ ਦਾ, ਸੁਣਨ ਦਾ ਸ਼ੌਕ ਮੈਨੂੰ 7ਵੀਂ 8ਵੀਂ 'ਚ ਪੈ ਗਿਆ ਹੋਇਆ ਸੀ। ਅੱਛਾ ਅੱਛਾ। ਸਾਡੇ ਇੱਕ ਪੀਟੀ ਮਾਸਟਰ ਸਨ, ਉਹ ਆ ਜਾਂਦੇ ਹੁੰਦੇ ਨੇ ਜਦੋਂ ਕਿਤੇ ਪੀਰੀਅਡ ਖਾਲੀ ਹੋਣਾ ਜਾਂ ਉਹਨਾਂ ਕੋਲ ਟਾਈਮ ਹੋਣਾ, ਤੇ ਹਾਂ ਬਈ ਇੱਕ ਮਹਿਦੀ ਸ਼ਾਹ ਸਾਹਿਬ ਸਾਡੇ ਨਾਲ ਦੇ, ਕੋਟਲੀ ਅਮੀਰ ਅਲੀ ਦੇ ਹਨ ਦੋਸਤ, ਉਹਨਾਂ ਨੂੰ ਕਹਿਣਾ ਚੱਲ ਯਾਰ ਕੋਈ ਗਾਣਾ ਸੁਣਾ। ਬਹੁਤ ਪਿਆਰੀ ਆਵਾਜ਼, ਅੱਲਾਹ ਤਾਲਾ ਉਹਨੂੰ ਜੰਨਤ 'ਚ ਘਰ ਦੇ ਫੌਤ ਹੋ ਗਏ ਨੇ। ਤੇ ਮੈਨੂੰ ਕਹਿਣਾ ਹਾਂ ਜੀ ਕਿਸੇ ਨੂੰ ਸ਼ੇਰ ਆਉਂਦਾ ਤੇ ਸੁਣਾਓ। ਹਾਂ। ਫਿਰ ਮੈਨੂੰ ਜਿਹੜਾ ਠਾ ਲੈਣਾ, ਕਿਉਂਕਿ ਜਦੋਂ ਇੱਕ ਦੋ ਵਾਰੀ ਉਹਨਾਂ ਸੁਣ ਲਿਆ ਤੇ ਉਹਨੂੰ ਪਤਾ ਕਹਿਣਾ ਕਿ ਯਾਦ ਕੀਤੇ ਨੇ, ਤੇ ਫਿਰ ਮੈਂ ਉਹਨਾਂ ਨੂੰ ਸ਼ੇਰ ਇੱਕ ਅੱਧਾ ਸੁਣਾਉਣਾ। 10ਵੀਂ ਦੇ ਵਿੱਚ ਮੈਂ ਬਕਾਇਦਾ ਤੌਰ ਤੇ 3 ਕਾਪੀਆਂ ਬਣਾਈਆਂ ਹੋਈਆਂ ਸਨ। ਅੱਛਾ। ਸ਼ੇਰਾਂ ਦੀਆਂ, ਲੇਕਿਨ ਸ਼ੇਰ ਉਹ ਲੋਕਾਂ ਦੇ ਸਨ। ਅੱਛਾ। ਇੰਤਖਾਬ। ਵਾਹ ਵਾਹ। ਤੇ ਫਿਰ ਇਹ 8ਵੀਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਹੋਇਆ ਸੀ, ਤੇ ਇੱਕ ਕਿਤਾਬ ਮੈਂ ਇਮਤਿਹਾਨ ਨਹੀਂ ਦਿੱਤਾ। ਹਾਂ। ਤੇ ਉਹ ਜਦੋਂ ਘਰੋਂ ਖੁੱਲ ਪਈ ਤੇ ਫਿਰ ਉਹ ਸਾਰੀਆਂ ਕਾਪੀਆਂ ਕੂਪੀਆਂ ਇੱਕ ਦੋਸਤ ਕੋਲ ਧਾਰੀਆਂ ਰੱਖੀਆਂ। ਅੱਛਾ। ਫਿਰ ਪੜ੍ਹਾਈ ਵੱਲ ਤੋਜੋ ਫੁੱਲ। ਤੇ ਫਿਰ 10ਵੀਂ ਤੋਂ ਬਾਅਦ ਮੈਂ ਲੈਣ ਗਿਆ, ਮੈਂ ਯਾਰ ਉਹ ਕਾਪੀਆਂ ਵੀ ਦੇ ਦਿਓ ਤੇ ਉਹ ਜਿਹੜੇ ਮੇਰੇ ਰਸਾਲੇ ਰਸੂਲੇ ਸਨ ਉਹ ਵੀ ਦੇ ਦਿਓ। ਵਾਹ ਵਾਹ। ਉਹਨਾਂ ਆਖਿਆ ਉਹ ਤੇ ਅੰਮੀ ਨੇ ਦੇਹੜੇ ਨੇ, ਉਹ ਭਾਈ ਰੱਦੀ ਵਾਲੇ। ਤੇ ਬਹਰਹਾਲ ਉਦੋਂ ਵੀ ਮੈਨੂੰ ਸ਼ੌਕ ਹੈ ਸੀ ਸ਼ੇਰ ਦਾ, ਔਰ ਉਦੋਂ ਤੇ ਮੈਨੂੰ ਖੈਰ ਬਹੁਤ ਜ਼ਿਆਦਾ ਯਾਦ ਸਨ। ਹੁਣ ਉਹ ਵੀ ਉਰਦੂ ਸ਼ੇਰ। ਜੀ ਜੀ। ਫਿਰ 2008 ਦੇ ਕਰੀਬ ਮੈਨੂੰ ਥੋੜਾ ਜਿਹਾ 8 ਦੇ ਕਰੀਬ ਸ਼ਾਇਰੀ ਦਾ ਕੁਝ ਸ਼ੌਕ, ਯਾਨੀ ਕਿ ਪਨਪਿਆ ਆਪਣਾ ਵੀ ਮੈਂ ਸ਼ੇਰ ਕਵਾਂ, ਲੇਕਿਨ ਬਕਾਇਦਾ ਯਾਰਾਂ ਤੋਂ ਬਾਅਦ ਹੀ ਜਿਹੜਾ ਨਾ ਫਿਰ ਤੁਸੀਂ ਸ਼ੇਰ ਕਹਿਣਾ ਸ਼ੁਰੂ ਕੀਤੇ। ਹਾਂ। ਤੇ ਸ਼ਾਇਰੀ ਦੀਆਂ ਤੁਹਾਡੀਆਂ ਹੁਣ ਤੱਕ ਕਿੰਨੀਆਂ ਬੁੱਕਸ ਆ ਗਈਆਂ ਨੇ, ਤੇ ਦੂਸਰੀਆਂ ਤੁਸੀਂ ਮੁਖਤਲਿਫ ਜਿਹੜੀਆਂ ਤਹਿਕੀਕੀ ਕਿਤਾਬਾਂ ਬੜੀਆਂ ਲਿਖੀਆਂ ਨੇ? ਮਸਲਨ ਤੁਹਾਡੀ ਇੱਕ ਕਿਤਾਬ ਹੈ, ਮੈਂ ਬੜਾ ਹੀ ਮੁਤਾਸਰ ਹੋਇਆ ਉਹ ਦੇਖ ਕੇ, ਕਿ ਸ਼ੁਆਰਾਏ ਮੰਡੀ ਬਹਾਉਦੀਨ ਜੀ। ਉਹ ਤੁਸੀਂ ਪੂਰੇ ਮੰਡੀ ਬਹਾਵਲਦੀਨ ਵਿੱਚ ਜਿੰਨੇ ਵੀ ਪੰਜਾਬੀ ਦੇ ਸ਼ਾਇਰ ਨੇ, ਜਿੰਨੇ ਵੀ ਆਪਣੀ ਮਾਂ ਬੋਲੀ ਦੀ ਖਿਦਮਤ ਕਰ ਰਹੇ ਨੇ, ਉਹਨਾਂ ਦੇ ਉੱਤੇ ਤੁਸੀਂ ਇੱਕ ਪੂਰੀ ਕੰਪਾਈਲ ਕੀਤਾ, ਇੱਕ ਬੁੱਕ ਬਣਾ ਦਿੱਤੀ। ਇਸੇ ਤਰ੍ਹਾਂ ਸਿਆਲਕੋਟ ਦੇ ਸ਼ਾਇਰਾਂ ਦੇ ਉੱਤੇ ਵੀ ਸੁਣਿਆ ਤੁਹਾਡੀ 1 ਕਿ 2 ਕਿਤਾਬਾਂ ਨੇ। ਇਹ ਜਿਹੜੀ ਤੁਹਾਡੀ ਤਹਿਕੀਕੀ ਕੰਮ, ਇਹਦੇ ਵਾਸਤੇ ਤਾਂ ਬੜਾ ਟਾਈਮ ਚਾਹੀਦਾ ਹੁੰਦਾ ਹੈ ਸਰ ਜੀ। ਤੁਸੀਂ ਕਾਲਜ ਵੀ ਪੜ੍ਹਾਉਂਦੇ ਹੋ, ਤੇ ਹੁਣ ਜਾ ਕੇ ਮੰਡੀ ਬਹਾਉਲਦੀਨ ਦੇ ਉੱਥੇ ਇਲਾਕਿਆਂ ਦੇ ਵਿੱਚ ਤੁਸੀਂ ਉਹ ਇਕੱਠਾ ਕੀਤਾ। ਮੇਰਾ ਖਿਆਲ ਹੈ ਜਦੋਂ ਤੁਸੀਂ ਮਲਕਵਾਲ ਲੱਗੇ ਸੋ ਐਜ਼ ਲੈਕਚਰਰ, ਉਦੋਂ ਤੁਸੀਂ ਉਦੋਂ ਹੀ ਇਹ ਸਾਰਾ ਇਕੱਠਾ ਕੀਤਾ ਹੋਣਾ ਉਦੋਂ? ਬਿਲਕੁਲ ਜੀ। ਤੇ ਉਹ ਥੋੜਾ ਸੁਣਾਓ ਨਾ, ਆਪਣੀ ਸਟਰਗਲ ਦੀ ਕਹਾਣੀ ਤਾਂ ਸੁਣਾਓ ਸਾਰੀ। ਮੇਰੀ ਸਭ ਤੋਂ ਪਹਿਲੀ ਕਿਤਾਬ ਸੀ ਵਾਸਫ ਬੜਿਆਨਵੀ, ਹਯਾਤੀ ਤੇ ਸ਼ਾਇਰੀ। ਵਾਹ। ਬੁਨਿਆਦੀ ਤੌਰ ਤੇ ਇੱਕ ਮਜ਼ਮੂਨ ਸੀ, ਤੇ ਮੈਂ ਡਾਕਟਰ ਅਹਿਸਾਨੁੱਲਾ ਤਾਹਿਰ ਸਾਹਿਬ ਕੋਲ ਲੈ ਕੇ ਗਿਆ। ਇਸ ਤੋਂ ਪਹਿਲੇ ਮੁਹੰਮਦ ਇਕਬਾਲ ਨਜਮੀ ਸਾਹਿਬ ਕੋਲ ਲੈ ਕੇ ਗਿਆ। ਮੈਂ ਜੀ ਆ ਮੇਰਾ ਮਜ਼ਮੂਨ ਤੇ ਵੇਖ ਦਿਓ। ਉਹਨਾਂ ਨੇ ਮੈਨੂੰ ਭੇਜ ਦਿੱਤਾ ਡਾਕਟਰ ਅਹਿਸਾਨੁੱਲਾ ਤਾਹਿਰ ਸਾਹਿਬ ਕੋਲ। ਉਦੋਂ ਉਹ ਇੱਕ PCO ਚਲਾਉਂਦੇ ਸਨ।
ਅੱਛਾ ਸਕੂਲ ਮਾਸਟਰ ਵੀ ਨਹੀਂ ਹਨ ਲੱਗੇ ਹੋਏ। ਅੱਛਾ ਉਹਨਾਂ ਨੇ ਮੈਨੂੰ ਆਖਿਆ ਯਾਰ ਇਹ ਮਜ਼ਮੂਨ ਤੇ ਤੇਰਾ ਠੀਕ ਹੈ, ਇਹਨੂੰ ਥੋੜਾ ਜਿਹਾ ਵਧਾ। ਉਹ ਫਿਰ ਕਿਤਾਬ ਦੀ ਸੂਰਤ ਵਿੱਚ ਉਹ ਛਾਇਆ ਹੋਇਆ। ਹਾਂ ਇਹ 2001 ਦੀ ਗੱਲ ਹੈ। ਉਸ ਤੋਂ ਬਾਅਦ ਫਿਰ ਮੈਂ ਮਜ਼ਮੂਨ ਲਿਖਦਾ ਰਿਹਾ ਜੀ ਮਜ਼ਮੂਨ ਮੁਖਤਲਿਫ ਕਿਤਾਬਾਂ 'ਚ ਛਪੇ, ਕੁਛ ਰਸਾਲਿਆਂ 'ਚ ਛਪੇ। ਉਹ ਜਿਹੜੇ ਨੇ ਮਾਂ ਬੋਲੀ ਦੇ ਵਾਰਿਸ ਦੇ ਨਾਂ ਨਾਲ 2005 ਵਿੱਚ ਆਏ। ਅੱਛਾ ਵਾਹ ਵਾਹ ਉਸ ਤੋਂ ਬਾਅਦ ਫਿਰ ਮੈਨੂੰ ਸ਼ੌਕ ਹੋਇਆ। ਉਹ ਜਿਹੜੇ ਮਾਂ ਬੋਲੀ ਦੇ ਵਾਰਸ ਤੁਸੀਂ ਬੁੱਕ ਲਿਖੀ, ਹਾਂਜੀ, ਉਹ ਮਤਲਬ ਮਾਂ ਬੋਲੀ ਦੇ ਜਿਹੜੇ ਸੇਵਕ ਸਨ, ਹਾਂ ਬਿਲਕੁਲ, ਉਹਨਾਂ ਦੇ ਸ਼ਖਸੀ ਖਾਕੇ ਸਨ। ਬਿਲਕੁਲ ਜੀ। ਅੱਛਾ ਅੱਛਾ ਤਾਰਫ ਤਾਰਫ ਵਾਹ ਵਾਹ। ਔਰ ਉਹਦੇ ਵਿੱਚ ਮੁਲਤਾਨ ਦੇ ਵੀ ਕੁਝ ਲੋਕ ਸ਼ਾਮਲ ਸਨ। ਅੱਛਾ ਵਾਹ ਤੇ ਸਿਆਲਕੋਟ ਦੇ ਵੀ, ਜਿੱਥੇ ਜਿੱਥੇ ਮੈਂ ਰਿਹਾ ਉਹਨਾਂ ਦੇ ਦਿਨਾਂ ਤੱਕ ਜਾਂ ਉਸ ਤੋਂ ਪਹਿਲੇ ਤੱਕ, ਯਾਨੀ ਕਿ ਲਿਖਣ ਦਾ ਸ਼ੌਕ ਤੇ ਕਾਫੀ ਪਹਿਲੇ ਪੈ ਗਿਆ ਸੀ। ਕਿਤਾਬ ਉਦੋਂ ਛਪੀ। ਹਾਂ ਇਸ ਤੋਂ ਬਾਅਦ ਮੌਲਵੀ ਸ਼ਾਹਦੀਨ ਸਰਵਰੀ ਕਾਦਰੀ ਜੀ ਪੱਕੇ ਗੜੇ ਸਿਆਲਕੋਟ ਦੇ ਰਹਿਣ ਵਾਲੇ ਨੇ। ਬਿਲਾਸ਼ੁਬਾ ਪੰਜਾਬੀ ਜ਼ਬਾਨ ਵਿੱਚ ਤਰਜਮਾ ਕਰਨ ਵਾਲੇ ਸਭ ਤੋਂ ਤਗੜੇ ਲੋਕਾਂ 'ਚ ਸ਼ਾਮਲ ਨੇ। ਅੱਛਾ ਵਾਹ ਜਿਨ੍ਹਾਂ ਨੇ ਹਜ਼ਰਤ ਅਲੀ ਰਜ਼ੀਅੱਲਾਹੁ ਤਾਲਾ ਦੇ ਇੱਕ ਦੀਵਾਨ ਦਾ ਤਰਜਮਾ ਵੀ ਕੀਤਾ ਹੋਇਆ। ਅੱਛਾ 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 ਉਹਦਾ ਤਰਜਮਾ ਪੰਜਾਬੀ ਵਿੱਚ ਕੀਤਾ ਹੋਇਆ, ਪੰਜਾਬੀ ਸ਼ੇਰਾਂ 'ਚ। ਅੱਛਾ ਇੱਕ ਦਫ਼ਤਰ ਉਹਨਾਂ ਦਾ ਛਪਿਆ ਹੋਇਆ ਮੌਲਾਨਾ ਰੂਮ ਦੀ ਮਸਨਵੀ ਦਾ। ਤੇ ਕੋਈ 8-9 ਹੋਰ ਹੈ ਨੇ ਫਾਰਸੀ ਦੇ ਔਰ ਅਰਬੀ ਦੇ ਸ਼ਾਇਰ ਜਿਨ੍ਹਾਂ ਦਾ ਉਹਨਾਂ ਨੇ ਤਰਜਮਾ ਕੀਤਾ ਹੋਇਆ ਪੰਜਾਬੀ ਵਿੱਚ, ਪੰਜਾਬੀ ਸ਼ਾਇਰੀ ਵਿੱਚ। ਬੜਾ ਸੋਹਣਾ ਤਰਜਮਾ, ਮਿਆਰੀ ਤਰਜਮਾ। ਮਾਸ਼ਾ ਉਹਨਾਂ ਦੇ ਮੈਂ ਇੱਕ ਮਜ਼ਮੂਨ ਲਿਖਿਆ, ਉਹ ਉਹਨਾਂ ਨੂੰ ਮੈਂ ਘੱਲ ਦਿੱਤਾ। ਉਹ ਫਿਰ 3-4 ਸਾਲ ਬਾਅਦ ਫਿਰ ਮੇਰਾ ਚੱਕਰ ਲੱਗਾ ਤੇ ਉਹਨਾਂ ਨੇ ਮੈਨੂੰ ਇੱਕ ਕਿਤਾਬ ਦੀ ਸੂਰਤ ਵਿੱਚ ਪੇਸ਼ ਕੀਤਾ ਕਿ ਜੀ ਇਹ ਤੁਹਾਡਾ ਜਿਹੜਾ ਨਾ ਮਜ਼ਮੂਨ ਐਸਾ ਇਸ ਤਰ੍ਹਾਂ ਸਾਂਭ ਲਿਆ। ਵਾਹ ਵਾਹ। ਉਸ ਤੋਂ ਬਾਅਦ ਬਜਵਾਦ ਦੇ ਇੱਕ ਹੈ ਸਨ ਸ਼ਾਇਰ, ਮੈਨੂੰ ਕਿਤੋਂ ਕਿਤਾਬ ਰੱਦੀ ਚੋਂ ਲੱਭੀ। ਮੈਂ ਲੱਭਦਾ ਉੱਥੇ ਟੁਰ ਗਿਆ। ਉੱਥੇ ਜਾ ਕੇ ਪਤਾ ਲੱਗਾ ਕਿ ਉਹਨਾਂ ਨੂੰ ਪਿੰਡ 'ਚ ਨਹੀਂ ਜਾਣਦਾ ਕੋਈ ਸ਼ਾਇਰ ਦੇ ਤੌਰ ਤੇ। ਅੱਛਾ ਬਾਹਰ ਸਿਆਲਕੋਟ ਕੈਂਟ 'ਚੋਂ ਸਾਈਕਲ ਤੇ ਮੈਂ ਬਜਵਾਦ ਜਾਂਦਾ ਰਿਹਾ ਉਹਨਾਂ ਦੇ ਪਿੱਛੇ ਕੋਈ 2-3 ਸਾਲ। ਵਾਹ ਵਾਹ। ਉਹਨਾਂ ਦਾ ਸਾਰਾ ਕਲਾਮ ਲੱਭਿਆ ਤੇ ਉਹ ਚੌਧਰੀ ਨਵਾਬੁੱਦੀਨ ਗੁੱਜਰ ਸ਼ਖਸੀਅਤ ਔਰ ਫਨ ਦੇ ਨਾਂ ਨਾਲ ਛਾਪੀ ਕਿਤਾਬ। ਉਹਦੇ 'ਚ ਉਹਨਾਂ ਦੀਆਂ 11 ਕਿਤਾਬਾਂ ਦਾ ਮਤਨ ਵੀ ਸ਼ਾਮਲ ਹੈ। ਅੱਛਾ ਔਰ ਵਾਹ। ਉਹਨਾਂ ਦਿਨਾਂ 'ਚ ਮੈਂ ਦਾਖਲਾ ਲੈ ਲਿਆ ਹੋਇਆ ਸੀ ਓਪਨ ਯੂਨੀਵਰਸਿਟੀ 'ਚ, ਕਿਉਂਕਿ ਸ਼ੋਭਾ ਉਹ ਕਹਿੰਦੇ ਸਨ ਕਿ ਜੀ ਤੁਸੀਂ ਜਿਹੜਾ ਨਾ ਇਲਾਕਾਈ ਅਦਬ ਉਹਨੂੰ ਉਰਦੂ ਵਿੱਚ ਪੇਸ਼ ਕਰੋ ਤਾਂ ਕਿ ਉਰਦੂ ਲੋਕ ਵੀ ਵਾਕਫ ਹੋਣ। ਇਸ ਲਈ ਇਹਦਾ ਜਿਹੜਾ ਦਿਬਾਚਾ ਹੈ ਉਹ 71 ਸਫ਼ੇ ਦਾ ਔਰ ਮੈਂ ਪੰਜਾਬੀ ਉਰਦੂ ਵਿੱਚ ਲਿਖਿਆ ਹੈ। ਅੱਛਾ ਵਾਹ ਵਾਹ। ਤੇ ਇਹ ਫਿਰ ਇਸ ਤੋਂ ਬਾਅਦ ਮੈਂ 2012 'ਚ ਜਦੋਂ ਮਲਕਵਾਲ ਗਿਆ ਤੇ ਜ਼ਾਹਰ ਇਹ ਸ਼ੌਕ ਨਾਲ ਉੱਥੇ ਮੈਂ ਪਹਿਲੇ ਦਿਨ ਹੀ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇੱਥੇ ਕੋਈ ਸ਼ਾਇਰ ਹੈ। ਔਰ ਪਹਿਲੇ ਦਿਨ ਹੀ ਦਾਇਮ ਇਕਬਾਲ ਦਾਇਮ ਸਾਹਿਬ ਦਾ ਮੈਨੂੰ ਪਤਾ ਲੱਗ ਗਿਆ ਕਿ ਉਸੇ ਇਲਾਕੇ ਦੇ ਨੇ ਔਰ ਮੰਡੀ ਦੇ ਨਾਲ ਵਾਸੂ ਪਿੰਡ ਜਿਹੜਾ ਹੈ ਉੱਥੋਂ ਬਹਰਹਾਲ ਉਦੋਂ ਤੇ ਫੌਤ ਹੋ ਚੁੱਕੇ ਸਨ। ਫਿਰ ਮੈਂ ਆਪਣੇ ਮਲਕਵਾਲ ਦੇ ਲਾਗੇ ਸ਼ਾਇਰ ਲੱਭਣੇ ਸ਼ੁਰੂ ਕੀਤੇ ਔਰ ਮੇਰੀ ਪਹਿਲੀ ਕਿਤਾਬ ਮਲਕਵਾਲ ਦੇ ਹੀਰੇ ਦੇ ਨਾਲ ਛਪੀ। ਅੱਛਾ 17 ਸ਼ਾਇਰ ਉਹਦੇ ਵਿੱਚ ਜ਼ਿਕਰ ਕੀਤੇ ਮੈਂ। ਫਿਰ ਇੱਕ ਬੰਦਾ ਕਹਿਣ ਲੱਗਾ ਕਿ ਯਾਰ ਇਹ ਤੇ ਤੁਸੀਂ ਪੰਜਾਬੀ 'ਚ ਲਿਖੀ ਹੈ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਮੈਂ ਯਾਰ ਮੈਂ ਤੇ ਪੰਜਾਬੀ ਨਾਲ ਪਿਆਰ ਕਰਨ ਵਾਲਾ ਬੰਦਾ, ਪੰਜਾਬੀ 'ਚ ਲਿਖੀ ਹੈ ਔਰ ਸਾਰੇ ਸ਼ਾਇਰ ਵੀ ਪੰਜਾਬੀ ਤਕਰੀਬਨ ਪੰਜਾਬੀ ਨੇ। ਤੇ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਉਰਦੂ 'ਚ ਲਿਖ ਦੇਣਾ ਤੇ ਫਿਰ ਛਪਵਾ ਲਿਓ। ਕਹਿੰਦੇ ਜੀ ਠੀਕ ਹੈ ਲਿਖ ਦਿਓ। ਫਿਰ ਮੈਂ ਆਪਣਾ ਦਾਇਰਾ ਵਧਾਇਆ ਪੂਰੀ ਤਹਿਸੀਲ ਤੱਕ ਔਰ 100 ਤੋਂ ਬਹੁਤੇ ਸ਼ਾਇਰ ਜਿਹੜੇ ਨੇ ਉਹਦੇ ਵਿੱਚ ਕੀਤੇ ਮਲਕਵਾਲ ਕੇ ਹੀਰੇ ਦੇ ਨਾਲ। ਵਾਹ ਵਾਹ। ਤੇ ਉਸ ਤੋਂ ਬਾਅਦ ਮੈਂ ਇੱਕ ਸ਼ੌਕ ਪੈ ਗਿਆ ਉੱਥੇ ਇਲਾਕੇ ਦੇ ਵਿੱਚ ਹੀ ਪੂਰੇ ਜ਼ਿਲ੍ਹੇ ਤੱਕ ਦਾਇਰਾ ਵਧਾਇਆ। ਤੇ ਫਿਰ ਉਹ ਕਿਤਾਬ ਜਿਹਦਾ ਤੁਸੀਂ ਹਵਾਲਾ ਦਿੱਤਾ ਤਜ਼ਕਰਾ ਸ਼ੌਰਾਏ ਮੰਡੀ ਬਹਾਉਤੀ। ਵਾਹ ਵਾਹ ਵਾਹ। 386 ਸ਼ਾਇਰਾਂ ਦਾ ਅਰਬੀ, ਫਾਰਸੀ, ਉਰਦੂ, ਪੰਜਾਬੀ ਲਿਖਣ ਵਾਲੇ ਜਿੰਨੇ ਵੀ ਸ਼ੁਰੂ ਦਿਨ ਤੋਂ ਲੈ ਕੇ ਮੈਨੂੰ ਲੱਭੇ ਉਹਦੇ 'ਚ ਮੈਂ ਇਕੱਠੇ ਕੀਤੇ ਤੇ ਪੇਸ਼ ਕਰ ਗਏ। ਦੇਖੋ ਸਰ, ਗੁਜ਼ਾਰਿਸ਼ ਇਹ ਹੈ ਕਿ ਨਾ ਸਿਰਫ ਇੱਕ ਦਸਤਾਵੇਜ਼ ਤੁਸੀਂ ਬਣਾ ਦਿੱਤੀ ਫਾਰ ਐਵਰ, ਬਲਕਿ ਮਾਂ ਬੋਲੀ ਦੀ ਖਿਦਮਤ ਕਰਨ ਵਾਲੇ ਜਿਸ ਕਦਰ ਲੋਕ ਸਨ ਉਹਨਾਂ ਦਾ ਇਤਰਾਫ ਖਿਦਮਤ ਵੀ ਤੁਸੀਂ ਕੀਤਾ ਨਾ, ਉਹਨੂੰ ਕੰਪਾਈਲ ਕਰਕੇ। ਬਿਲਕੁਲ ਦੇਖੋ ਨਾ ਕਿੰਨਾ ਵੱਡਾ ਖਰਾਜੇ ਤਹਿਸੀਨ ਹੈ ਕਿ ਕਿੰਨਾ ਆਪਣੀ ਮਾਂ ਬੋਲੀ ਦੀ ਝੋਲੀ ਭਰੀ ਹੈ ਇਲਮੀ ਅਦਬੀ ਹਵਾਲੇ ਨਾਲ। ਇਹ ਬੜਾ ਵੱਡਾ ਤੁਹਾਡਾ ਕੰਮ ਹੈ। ਮੈਂ ਤੇ ਇਸ ਚੀਜ਼ ਨੂੰ ਬੜਾ ਹੀ ਸਰਾਹਨਾ ਔਰ ਗੁਜ਼ਾਰਿਸ਼ ਹੈ ਕਿ ਡਾਕਟਰ ਸਾਹਿਬ ਆਪਣੀ ਯਾਨੀ ਖੁਦ ਸਤਾਇਸ਼ੀ, ਖੁਦ ਨਮਾਈ ਦੇ ਵਾਸਤੇ ਅਸੀਂ ਸ਼ਾਇਰ ਵੀ ਹਾਂ। ਅਸੀਂ ਮਤਲਬ ਨਸਾਰ, ਬੜੀ ਅੱਛੀ ਨਸਰ ਫਿਕਸ਼ਨ ਰਾਈਟਰ ਨੇ ਸਾਡੇ ਪੰਜਾਬੀ ਦੇ, ਬੜੇ ਅੱਛੇ ਦੋਸਤ, ਬਹੁਤ ਅੱਛੇ। ਲੇਕਿਨ ਇੱਕ ਐਸੀ ਦਸਤਾਵੇਜ਼ ਤਾਰਫੀ ਬਣਾ ਦੇਣੀ ਜਿਹਦੇ ਵਿੱਚ ਉਹ ਤਮਾਮ ਸਪੁੱਤਰ ਇਕੱਠੇ ਇੱਕ ਜਗ੍ਹਾ ਤੇ ਯਕਜਾ ਕਰਕੇ ਕੰਪਾਈਲ ਇੱਕ ਬੁੱਕ ਦੀ ਸ਼ਕਲ ਦੇ ਦੇਣੀ, ਇਹ ਬੜਾ ਵੱਡਾ ਤੁਹਾਡਾ ਕੰਮ ਹੈ। ਉਸ ਤੋਂ ਬਾਅਦ ਸਿਆਲਕੋਟ ਦੀ ਵੀ ਸੁਣਿਆ ਤੁਸੀਂ ਲਿਖੀ। ਇਸ ਤੋਂ ਬਾਅਦ ਫਿਰ ਇੱਕ ਉੱਥੇ ਆਸੀ ਗਿਲਾਨੀ ਨਾਂ ਦੇ ਸ਼ਾਇਰ ਸਨ। ਅੱਛਾ ਜੀ। ਮਜ਼ਦੂਰ ਬੱਚੇ, ਉਹ ਫੌਤ ਹੋ ਗਏ
ਤੇ ਜ਼ਾਹਿਰ ਉਹਨਾਂ ਦਾ ਕਲਾਮ ਵੀ ਇਸੇ ਤਰ੍ਹਾਂ ਹੀ ਰੁਲਦਾ ਖੁੱਲਦਾ। ਮੈਨੂੰ ਪਤਾ ਲੱਗਾ ਤੇ ਮੈਂ ਉਹਨੂੰ ਇਕੱਠਾ ਕਰਕੇ ਉੜਤੇ ਪੱਤੇ ਦੇ ਨਾਂ ਨਾਲ ਕੰਪਾਈਲ ਕੀਤਾ। ਵਾਹ ਵਾਹ। ਤੇ ਫਿਰ ਟ੍ਰਾਂਸਫਰ ਹੋ ਗਈ ਮੇਰੀ ਮੰਡੀ ਬਹਾਉਦੀਨ ਤੇ ਰਾਹ ਵਾਲੀ, ਅੱਛਾ, ਗਵਰਨਮੈਂਟ ਡਿਗਰੀ ਕਾਲਜ ਰਾਹ ਵਾਲੀ। ਬਿਲਕੁਲ। ਉਹਨਾਂ ਦਿਨਾਂ 'ਚ ਫਿਰ ਮੈਂ ਦਾਖਲਾ ਲੈ ਲਿਆ PhD ਦਾ। ਵਾਹ। ਉੱਥੇ ਆਣ ਕੇ ਜ਼ਿਆਦਾ ਕੰਮ ਤੇ ਨਹੀਂ ਹੋ ਸਕਿਆ, ਲੇਕਿਨ PhD ਦਾ ਕੋਰਸ ਵਰਕ ਵਗੈਰਾ ਕੋਈ ਥੋੜ੍ਹਾ ਬਹੁਤ ਰਿਸਰਚ ਉਹ ਚੱਲਦੀ ਰਹੀ। ਤੇ ਨਾਲ ਪਹਿਲੇ ਮਲਕਵਾਲ 'ਚ ਮੈਂ ਮਸ਼ਲ ਨਾਂ ਦਾ ਇੱਕ ਰਸਾਲਾ ਵੀ ਕਾਲਜ ਮੈਗਜ਼ੀਨ ਜਾਰੀ ਕੀਤਾ। ਜੀ। ਹਾਲਾਂਕਿ 20-22 ਸਾਲ ਪਹਿਲੇ ਉਹ ਕਾਲਜ ਕਾਇਮ ਹੋਇਆ ਸੀ, ਲੇਕਿਨ ਕੋਈ ਨਹੀਂ ਸੀ, ਪਹਿਲੀ ਵਾਰੀ ਨਹੀਂ ਸੀ ਛਪਿਆ ਕੋਈ ਵੀ। ਵਾਹ ਤੇ ਵਾਹ। ਉਹ ਵੀ ਨਾਲ ਕਾਲਜ ਮੈਗਜ਼ੀਨ ਵੀ ਅੱਲਾਹ ਪਾਕ ਨੇ ਤੁਹਾਡੇ ਹਿੱਸੇ ਸਾਦਤ ਦਿੱਤੀ। ਔਰ ਰਾਹ ਵਾਲੀ ਆਣ ਕੇ ਵੀ ਕਾਲਜ ਮੈਗਜ਼ੀਨ ਕੀਤਾ। ਅੱਛਾ, ਵਾਹ ਵਾਹ। ਤੇ ਬਹਰਹਾਲ ਨਾਲ PhD ਦਾ ਕੰਮ ਰਿਹਾ। ਫਿਰ ਮੈਂ 2019 'ਚ ਡਸਕਾ ਆ ਗਿਆ। ਅੱਛਾ ਅੱਛਾ। ਇੱਥੇ ਆਣ ਕੇ PhD ਦਾ ਕੰਮ ਮੁਕਾ। ਫਿਰ ਆਪਣੇ ਡਾਕਟਰ ਹਫੀਜ਼ ਅਹਿਮਦ ਸਾਹਿਬ ਬੜੀ ਮੁਹੱਬਤ ਕਰਨ ਵਾਲੇ ਬੜੇ ਤਗੜੇ ਪੰਜਾਬੀ ਸੇਵਕ ਨੇ ਜੀ। ਉਹ ਜਿਹੜੀ ਤੁਸੀਂ ਮੇਰੇ ਬਾਰੇ ਗੱਲ ਕਹੀ ਹੈ ਨਾ ਕਿ ਆਪਣੇ ਹਾਲ ਦੇ ਵਿੱਚ ਮਸਤ ਆਪਣਾ ਕੰਮ ਕਰਦਿਆਂ ਰਹਿਣਾ, ਆਹਾ। ਤੇ ਉਹ ਵੀ ਇਸ ਫੇਮ ਤੋਂ ਦੂਰ, ਮੀਡੀਆ ਤੋਂ ਦੂਰ ਆਪਣਾ ਕੰਮ ਕਰ ਰਹੇ ਨੇ। ਬੜਾ ਸੋਹਣਾ ਕੰਮ ਕਰ ਰਹੇ ਨੇ ਮਾਸ਼ਾ ਅੱਲਾਹ। ਉਹਨਾਂ ਬਾਰੇ ਫਿਰ ਅਸਾਂ ਕਿਤਾਬ ਇੱਕ ਲਿਖੀ, ਮੈਂ ਡਾਕਟਰ ਅਹਿਸਾਨੁੱਲਾ ਤਾਹਿਰ, ਡਾਕਟਰ ਖਾਲਿਦ ਮਹਿਮੂਦ ਵੜਾਇਚ, ਉਹਨਾਂ ਰਲ ਕੇ। ਇਹਦੇ 'ਚ ਮੁਖਤਲਿਫ ਲੋਕਾਂ ਦੇ ਮਜ਼ਾਮੀਨ ਸ਼ਾਮਲ ਨੇ। ਵਾਹ। ਇਹ ਮੁਹੱਬਤ ਦਾ ਹੱਕ, ਆਪਣੇ ਉਸਤਾਦ ਦਾ ਹੱਕ ਅਦਾ ਕੀਤਾ। ਤੇ ਇਸ ਦੇ ਦੌਰਾਨ ਫਿਰ ਇਸ ਤੋਂ ਬਾਅਦ ਸਾਡੀ ਕਿਤਾਬ, ਮੇਰੀ ਕਿਤਾਬ ਜਿਹੜੀ PhD ਦਾ ਮਕਾਲਾ ਸੀ, ਕਿੱਸਾ ਸੋਹਣੀ ਮਹੀਂਵਾਲ ਦੀ ਰਵਾਇਤ। ਵਾਹ। ਇਹਦੇ 'ਚ 140 ਸ਼ਾਇਰਾਂ ਦਾ ਤਜ਼ਕਰਾ ਹੈ ਜਿਨ੍ਹਾਂ ਨੇ ਸੋਹਣੀ ਮਹੀਂਵਾਲ ਕਿੱਸਾ ਲਿਖਿਆ। ਵਾਹ ਵਾਹ। ਉਹ ਛਪ ਗਈ ਫਿਰ ਮੇਰੀ ਨਾ। ਉਸ ਤੋਂ ਬਾਅਦ ਇੱਕ ਬੰਦਾ ਮਿਲਿਆ, ਕਹਿੰਦਾ ਯਾਰ ਤੁਸੀਂ ਉਹ ਮਲਕਵਾਲ ਇੰਨਾ ਕੰਮ ਕਰਕੇ ਆਏ ਹੋ ਮੰਡੀ ਬਹਾਉਦੀਨ, ਤੇ ਸੁਣਾਓ ਕੀ ਉਹ। ਮੈਂ ਕਿਹਾ ਯਾਰ ਉਹਨਾਂ ਨਾ ਕਦੀ ਕਿਸੇ ਦਾ ਫੋਨ ਆਇਆ ਨਾ ਕੁਛ। ਉਹਨਾਂ ਆਖਿਆ ਗਾਈ ਸਾਹਿਬ ਫਿਰ ਤੁਸੀਂ ਇੱਥੇ ਦਾ ਕੰਮ ਕਰੋ ਤਾਂ ਕਿ ਤੁਸੀਂ ਇੱਥੇ ਰਹਿਣਾ। ਉਹ ਤਾਂ ਭੁੱਲ ਭੁਲਾ ਗਏ ਨੇ। ਜੇ ਕੋਈ 2-4 ਬੰਦੇ ਨਹੀਂ ਵੀ ਭੁੱਲੇ ਤੇ ਆਪੇ ਭੁੱਲ ਜਾਣਗੇ, ਮਿਲਣਾ ਮਿਲਾਣਾ ਜੋ ਨਹੀਂ। ਤੇ ਮਸਾਇਲ ਤੇ ਤੁਹਾਨੂੰ ਪਤਾ ਜ਼ਿੰਦਗੀ 'ਚ ਇੰਨੇ ਸਾਰੇ ਨੇ। ਫਿਰ ਮੈਂ ਸਿਆਲਕੋਟ ਦੇ ਉੱਤੇ ਕੰਮ ਸ਼ੁਰੂ ਕੀਤਾ। ਤੇ ਇੱਕਾ ਦੁੱਕਾ ਕੰਮ ਤੇ ਜਿਸ ਤਰ੍ਹਾਂ ਮਾਂ ਵਾਲੀ ਦੇ ਵਾਰਿਸ ਸੀ ਉਹ ਹੋਇਆ ਸੀ, ਮੇਰਾ ਕੀਤਾ ਹੋਇਆ ਸੀ। ਫਿਰ ਮੈਂ ਸਿਆਲਕੋਟ ਦੇ ਸ਼ਾਇਰਾਂ ਦੇ ਕੰਮ ਕੀਤਾ। ਅਲਹਮਦੁਲਿਲਾ ਉਹ ਵੀ ਕਿਤਾਬ ਛਪ ਗਈ ਹੋਈ ਹੈ। ਔਰ ਇਹ ਮੁਦੱਸਰ ਇਕਬਾਲ ਭੱਟ ਸਾਹਿਬ ਨੇ ਛਾਪੀ ਹੈ। ਔਰ ਮੇਰੀ ਪਹਿਲੀ ਕਿਤਾਬ ਹੈ ਜਿਹੜੀ ਕਿ ਪਬਲਿਸ਼ਰ ਨੇ ਆਖਿਆ ਕਿ ਜੀ ਮੈਂ ਆਪਣੇ ਖਰਚੇ ਤੇ ਛਾਪਣਾ। ਤੇ ਬਹਰਹਾਲ ਉਹ ਮੁਹੱਬਤ ਕਰਨ ਵਾਲੇ ਪੰਜਾਬੀ ਦੇ ਸੱਚੇ ਸੇਵਕ ਨੇ, ਉਹਨਾਂ ਉਹ ਕਿਤਾਬ ਛਾਪੀ ਤੇ ਅੱਜ ਕੱਲ੍ਹ ਵੰਡ ਵੀ ਖੁਦ ਹੀ ਰਹੇ ਨੇ। ਅੱਛਾ ਅੱਛਾ। ਬਹਰਹਾਲ ਉਹਦੇ ਵਿੱਚ 453 ਪੰਜਾਬੀ ਸ਼ਾਇਰਾਂ ਦਾ ਜ਼ਿਕਰ ਹੈ ਸਿਆਲਕੋਟ ਦੇ, ਜਿਹੜੇ ਦਸਕਾ, ਸਮੜਿਆਲ, ਸਿਆਲਕੋਟ, ਪਸਰੂਰ, ਮਤਲਬ ਡਿਸਟ੍ਰਿਕਟ ਸਿਆਲਕੋਟ ਦੇ ਹੋ ਗਏ ਨਾ। ਨਵੀਆਂ ਹੱਦਾਂ ਨੇ। ਅਗਰ ਮੈਂ ਇਹਦੇ ਵਿੱਚ ਸ਼ਕਰਗੜ੍ਹ, ਨਾਰੋਵਾਲ ਸ਼ਾਮਲ ਕਰ ਲੈਂਦਾ ਤੇ ਇਹ ਡਬਲ ਹੋ ਸਕਦੇ ਸਨ। ਵਾਹ। ਕਿਉਂਕਿ ਉਹ ਵੀ ਬੜਾ ਹੀ ਜ਼ਰਖੇਜ਼ ਔਰ ਬੜਾ ਮਰਦਮ ਖੇਜ਼ ਸੈਯਦ ਹਾਸ਼ਮ ਸ਼ਾਹ ਵਰਗੇ, ਹਾਸ਼ਮ ਸ਼ਾਹ ਵਰਗੇ ਔਰ ਸ਼ਿਵ ਕੁਮਾਰ ਬਟਾਲਵੀ, ਇਹੋ ਜਿਹੇ ਲੋਕ ਉੱਥੇ ਪੈਦਾ ਹੋਏ ਜੀ। ਬੜੀ ਵੱਡੀ ਧਰਤੀ ਹੈ। ਦੇਖੋ ਜੀ, ਦੇਸ਼ ਪੰਜਾਬ ਦਾ ਕੋਈ ਖਿੱਤਾ ਹੀ ਐਸਾ ਹੈ ਜੀ ਬਿਲਕੁਲ ਜਿਹਦੇ ਵਿੱਚ ਡਾਕਟਰ ਸਾਹਿਬ ਤੁਹਾਡੇ ਵਰਗੇ ਲੋਕ ਇਲਮੀ ਅਦਬੀ ਪੈਦਾ ਨਹੀਂ ਹੋਏ। ਸਾਰੇ ਬੜਾ ਜ਼ਰਖੇਜ਼, ਬੜੇ ਜ਼ਹੀਨ, ਫਤੀਨ, ਫਹੀਮ ਲੋਕਾਂ ਦਾ ਖਿੱਤਾ ਹੈ ਸਰ। ਹਰ ਹਵਾਲੇ ਨਾਲ ਸ਼ੇਰੋ ਸ਼ਾਇਰੀ ਜਿਹੜੀ ਹੈ ਨਾ ਜਨਾਬ, ਇਹ ਤੇ ਠੀਕ ਹੈ, ਇਹਦੇ 'ਚ ਵੀ ਬਹੁਤ ਜ਼ਿਆਦਾ ਕੰਮ। ਵੇਖੋ ਨਾ ਤੁਸੀਂ, ਪਿੱਛੋਂ ਟੁਰ ਪਓ ਬਾਬੇ ਰਤਨ ਤੋਂ ਲੈ ਕੇ ਬਾਬਾ ਫਰੀਦ ਤੋਂ ਲੈ ਕੇ, ਲੇਕਿਨ ਐਵੇਂ ਕਿ ਹਮਾ ਜਿਹਤ ਸਿਫਾਤ ਦੇ ਮਾਲਕ ਨੇ ਦੇਸ਼ ਪੰਜਾਬ ਦੇ ਵਸਨੀਕ। ਜਿੱਥੇ ਤੇਰਾ ਦਿਲ ਜਾਂਦਾ ਹੈ ਉਹ ਵੀ ਸਿਗਨਲ ਚੁੱਕ ਜਾਂਦਾ ਹੈ। ਮਾਪਿਆਂ ਦਾ ਤੂੰ ਤਰਲਾ ਪਾ ਲੈ, ਆਖਿਰ ਰੌਲਾ ਮੁੱਕ ਜਾਂਦਾ ਹੈ। ਵਿੱਚ ਵਿਚੋਲਾ ਤਗੜਾ ਸੁੱਟ, ਬੰਦਾ ਬਦਲ ਤੇ ਮੌਜਾਂ ਲੁੱਟ। ਵਾਹ ਵਾਹ ਵਾਹ, ਬਹੁਤ ਅੱਛਾ, ਬਹੁਤ ਅੱਛਾ। ਦੇਖੋ ਜੀ, ਇਹ ਇਸ਼ਕ ਇੱਕ ਜਜ਼ਬਾ ਹੈ, ਅਫਾਕੀ ਜਜ਼ਬਾ ਹੈ। ਹਰ ਜਗ੍ਹਾ ਤੇ ਇਸੇ ਤਰ੍ਹਾਂ ਇਹਦਾ ਹੀ ਕਈ ਡੱਕਾ ਲਾ ਲਈ, ਡੱਕਾ ਨਹੀਂ ਲੱਗਦਾ। ਇਹਦੇ ਵਿੱਚ ਸਿਹਤਮੰਦ ਜਿਹੜਾ ਨਾ ਰੁਝਾਨ ਆਉਣਾ ਚਾਹੀਦਾ ਕਿ ਯਾਰ ਇਹਨੂੰ ਸ਼ਰੀਅਤ ਸ਼ਰਅ ਦੇ ਦਾਇਰੇ 'ਚ ਰਹਿ ਕੇ, ਠੀਕ ਹੈ, ਪਸੰਦੀ ਸ਼ਾਦੀ ਇਸਲਾਮ ਨੇ ਇਜਾਜ਼ਤ ਦਿੱਤੀ। ਔਰ ਪਹਿਲੀ ਵਾਰੀ ਔਰਤ ਨੂੰ ਇਹ ਹੱਕ ਦਿੱਤਾ ਇਸਲਾਮ ਨੇ ਕਿ ਉਹਦੀ ਮਰਜ਼ੀ ਵੀ ਪੁੱਛੋ, ਉਹਦੀ ਮਰਜ਼ੀ ਉਹਦੀ ਸ਼ਾਦੀ 'ਚ ਹੋਣੀ ਚਾਹੀਦੀ ਹੈ, ਇਹਦੀ ਬਾਤ ਕੋਈ ਨਹੀਂ। ਲੇਕਿਨ ਇਹ ਜਿਹੜੀ ਗੱਲ ਅੱਗੇ ਲੰਘ ਜਾਂਦੀ ਹੈ, ਉਹ ਅਲਬੱਤਾ ਇਸਲਾਮ ਦੀ ਇਜਾਜ਼ਤ ਨਹੀਂ ਦਿੰਦਾ। ਆਸ਼ਿਕ ਆਦਨ ਮਰ ਗਏ ਥਾਂ, ਜਾਨੋ ਗੁਜ਼ਰੇ ਕਰੇ ਨਾ ਹਾਂ। ਜਦ ਵੀ ਅਰਜ਼ ਵਿਸਾਲੀ ਕੀਤੀ, ਮੁਖੜੇ ਵੱਟ ਤੇ ਬੁੱਲੀ ਨਾ। ਐਵੇਂ ਨਾ ਤੂੰ ਅਥਰੂ ਸੁੱਟ, ਬੰਦਾ ਬਦਲ ਤੇ ਮੌਜਾਂ ਲੁੱਟ। ਵਾਹ। ਇਹ ਤਨਾਜ਼ਰ ਹੈ ਕਿ ਯਾਰ ਜਿੱਥੇ ਘਰ ਤੇ ਕਹਿੰਦੇ ਵਿਆਹ ਕਰ ਲੈ, ਤੂੰ ਐਵੇਂ ਇੱਕ ਪਾਸੇ ਤੂੰ ਜਿਹੜਾ ਲਾ ਕੇ ਆਪਣਾ ਬਰਬਾਦ ਕਰੇਗਾ ਘਰ ਵੀ। ਚਿੱਟਾ ਰੰਗ ਜ਼ਰੂਰੀ ਨਹੀਂ ਜੇ, ਨਿੱਕਾ ਕੱਦ ਅਧੂਰੀ ਨਹੀਂ ਜੇ, ਮਿੱਠੇ ਬੋਲ ਜੇ ਹੋਣ ਨਾ ਪੱਲੇ, ਜਾਨ ਗੁਣਾ ਵਿੱਚ ਪੂਰੀ ਨਹੀਂ ਜੇ। ਐਵੇਂ ਨਾ ਤੂੰ ਕਿੱਲੇ ਪੁੱਟ,
ਬੰਦਾ ਬਦਲ ਤੇ ਮੌਜਾਂ ਲੁੱਟ। ਵਾਹ, ਬਹੁਤ ਅੱਛਾ। ਪਹਿਲੇ ਆਸ਼ਿਕ ਭੁੱਲੇ ਰਹੇ ਸਨ, ਇੱਕੋ ਮੁੱਖ ਤੇ ਡੁੱਲੇ ਰਹੇ ਸਨ, ਖਜਲ ਹੁੰਦਿਆਂ ਲੰਘ ਗਈ ਸਾਰੀ, ਬੁਝੇ ਵਸਲ ਦੇ ਚੁੱਲ੍ਹੇ ਰਹੇ ਸਨ। ਭਰ ਨਾ ਸਕੇ ਵਸਲ ਦਾ ਘੁੱਟ, ਬੰਦਾ ਬਦਲ ਤੇ ਮੌਜਾਂ ਲੁੱਟ। ਵਾਹ, ਬਹੁਤ ਅੱਛਾ। ਜੇਕਰ ਰਾਂਝਾ ਰਿਸ਼ਤਾ ਮੰਗਦਾ, ਤੁੱਲੇ ਤੋਂ ਮੈਂ ਵਾਲ ਨਾ ਸੰਗਦਾ, ਜੱਗ ਤੋਂ ਕਦੀ ਨਾ ਉਤਰ ਜਾਂਦੇ, ਬਾਲ ਖਿਡਾਉਂਦਿਆਂ ਵੇਲਾ ਲੰਘਦਾ। ਇਸ਼ਕ ਹਵਸ ਦੀ ਸੰਗੀ ਘੁੱਟ, ਬੰਦਾ ਬਦਲ ਤੇ ਮੌਜਾਂ ਲੁੱਟ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸਾਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਜਨਾਬ ਪ੍ਰੋਫੈਸਰ ਡਾਕਟਰ ਅਕਬਰ ਅਲੀ ਗਾਜ਼ੀ ਹੋਰਾਂ ਦੀਆਂ ਬੜੀਆਂ ਹੀ ਮਿੱਠੜੀਆਂ ਮਨ ਠਾਰ ਗੱਲਾਂ ਸੁਣੀਆਂ। ਉਹਨਾਂ ਦੀ ਸ਼ਾਇਰੀ ਦਾ ਲੋਰਾ ਲਿਆ, ਉਹਨਾਂ ਦੀਆਂ ਗੱਲਾਂ ਬਾਤਾਂ ਬੜੀਆਂ ਇਸਲਾਹੀ ਸਨ। ਇੱਕ ਪ੍ਰੋਫੈਸਰ ਹੋਣ ਦੇ ਨਾਤੇ ਉਸਤਾਦ ਜਿਹੜਾ ਹੈ ਉਹ ਹਮੇਸ਼ਾ ਸਮਾਜ ਦੇ ਵਿੱਚ ਇਸਲਾਹ ਚਾਹੁੰਦਾ ਹੈ। ਆਪਣੇ ਤਾਲਬ ਇਲਮ ਜਿਹੜੇ ਹੁੰਦੇ ਨੇ, ਆਪਣੇ ਪੜ੍ਹਿਆਰ ਬੱਚੇ, ਉਹਨਾਂ ਦਾ ਵੀ ਚੂੰਕਿ ਉਸਤਾਦ ਨੇ ਇੱਕ ਸਿਮਤ ਮੁਤਅੱਯਨ ਕਰਨੀ ਹੁੰਦੀ ਹੈ, ਕਿ ਇਖਲਾਕ ਸੁਧਾਰਨਾ ਹੁੰਦਾ ਹੈ, ਤੇ ਇਸ ਵਾਸਤੇ ਉਹਨਾਂ ਜਿਹੜੀ ਨਜ਼ਮ ਆਖਰ ਤੇ ਸਾਨੂੰ ਸੁਣਾਈ, ਉਹਦੇ 'ਚ ਥੋੜਾ ਜਿਹਾ ਅੰਦਾਜ਼ ਤੁਰਬੀਆ ਵੀ ਸੀ, ਯਾਨੀ ਵੇਖਣ ਨੂੰ ਥੋੜੀ ਜਿਹੀ ਮਜ਼ਾਹੀਆ ਨਜ਼ਮ ਵੀ ਲੱਗ ਰਹੀ ਸੀ, ਲੇਕਿਨ ਪਿਆਰਿਓ ਇੰਤਹਾਈ ਇਸਲਾਹੀ ਨਜ਼ਮ ਸੀ। ਸ਼ੁਗਲ ਦੇ ਵਿੱਚ ਉਹਨਾਂ ਨੇ ਸਾਡਿਆਂ ਬਾਲਾਂ ਨੂੰ, ਨੌਜਵਾਨਾਂ ਨੂੰ, ਧੀਆਂ ਪੁੱਤਰਾਂ ਨੂੰ ਮੱਤ ਵੀ ਦਿੱਤੀ ਕਿ ਬੰਦਾ ਬਦਲ ਤੇ ਮੌਜਾਂ ਲੁੱਟ। ਯਾਨੀ ਤੂੰ ਅਗਰ ਕਿਸੇ ਦੇ ਪਿਆਰ ਦੇ ਵਿੱਚ ਅੰਨਾ ਹੋ ਚੁੱਕਿਆ, ਔਰ ਤੇਰੇ ਸਾਰੇ ਅਕਾਰਬ, ਤੇਰੇ ਰਿਸ਼ਤੇਦਾਰ, ਤੇਰੇ ਮਾਪੇ, ਤੇਰੇ ਭੈਣਾਂ ਭਰਾ ਸਾਰੇ ਹੀ ਮੁਖਾਲਫ ਨੇ, ਤੇ ਸਾਰੀ ਦੁਨੀਆ ਨਾਲ ਮੁਖਾਲਫਤ, ਆਪਣੇ ਮੁਖਾਲਫ ਕਰਕੇ ਸਾਰੀ ਦੁਨੀਆ ਨਾਲ ਮੁਖਾਲਫਤ ਪਾ ਕੇ ਤੇ ਤੂੰ ਆਪਣੀ ਗੱਲ ਨਾ ਵਿਆਹ, ਅਗਰ ਹੋ ਸਕੇ ਤੇ ਮਨ ਮਾਂ ਬਾਪ ਦੀ ਗੱਲ, ਉਹਦੇ ਨਾਲ ਖਾਨਦਾਨ ਵੀ ਬਚ ਜਾਏਗਾ, ਪੱਤ ਵੀ ਬਚ ਜਾਏਗੀ, ਤੇਰੀ ਇੱਜ਼ਤ ਵੀ ਬਚ ਜਾਏਗੀ, ਤੇਰੀ ਜ਼ਿੰਦਗੀ ਦੇ ਵਿੱਚ ਕੱਲ ਕਲਾਂ ਨੂੰ ਮੁਸਤਕਬਲ ਦੇ ਵਿੱਚ ਆਉਣ ਵਾਲੇ ਮਸਾਇਬ ਤੇ ਮਸਾਇਲ ਜਿਹੜੇ ਨੇ ਉਹਨਾਂ ਦੇ ਨਾਲ ਵੀ ਤੈਨੂੰ ਸਾਹਮਣਾ ਨਹੀਂ ਕਰਨਾ ਪਵੇਗਾ। ਪਿਆਰਿਓ, ਇਹਦੇ ਨਾਲ ਹੀ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ